ਜਿਹੜਾ ਯੂਨੀਵਰਸਿਟੀਆਂ ਦਾ ਪੱਧਰ ਕਿਤੇ ਨਾ ਕਿਤੇ ਡਿੱਗਦਾ ਨਜ਼ਰ ਆ ਰਿਹਾ। ਐਜੂਕੇਸ਼ਨ ਹੈ ਜਿਹੜੀ ਬਹੁਤ ਪਿੱਛੇ ਵੱਲ ਜਾ ਰਹੀ ਹੈ। ਯੂਨੀਵਰਸਿਟੀ ਨੇ ਜਿੱਥੇ ਕਿ ਪੰਜਾਬ ਦੇ ਐਜੂਕੇਸ਼ਨ ਪੱਧਰ ਨੂੰ ਉੱਪਰ ਚੱਕਣਾ ਸੀ, ਆਰਥਿਕ ਤੌਰ ਤੇ ਯੂਨੀਵਰਸਿਟੀਆਂ ਕਮਜ਼ੋਰ ਹੋ ਗਈਆਂ ਤੇ ਜਿਸ ਤਰੀਕੇ ਨਾਲ ਨਿੱਜੀ ਇਹਦੇ ਵਿੱਚ ਦਖਲਅੰਦਾਜ਼ੀ ਵੱਧ ਗਈ ਹੈ। ਕਿਵੇਂ ਦੇਖ ਰਹੇ ਹੋ ਸਾਰੇ ਸਿਸਟਮ ਜੀ? 1990 ਤੋਂ ਸਰਕਾਰ ਦੀਆਂ ਨੀਤੀਆਂ ਹੋ ਗਈਆਂ ਕਿ ਆਪਦੇ ਗੜੋਂ ਲਾਓ ਸਾਰਾ ਕੁਝ ਜੀ, ਪ੍ਰਾਈਵੇਟ ਕਰੋ ਜੀ, ਪ੍ਰਾਈਵੇਟ ਜਿਹਦੇ ਕੋਲ ਸਮਰੱਥਾ ਹੋਵੇ, ਚਾਹੇ ਉਹ ਸਿੱਖਿਆ ਹੈ, ਚਾਹੇ ਉਹ ਸਿਹਤ ਹੈ, ਚਾਹੇ ਉਹ ਮੈਡੀਕਲ ਐਜੂਕੇਸ਼ਨ ਹੈ, ਚਾਹੇ ਉਹ ਇੰਜੀਨੀਅਰਿੰਗ ਐਜੂਕੇਸ਼ਨ ਹੈ, ਚਾਹੇ ਉਹ ਐਗਰੀਕਲਚਰ ਦੀ ਐਜੂਕੇਸ਼ਨ ਹੈ, ਚਾਹੇ ਉਹ ਜਨਰਲ ਐਜੂਕੇਸ਼ਨ ਹੈ, ਚਾਹੇ ਉਹ ਵਿਗਿਆਨ ਦੀ ਐਜੂਕੇਸ਼ਨ ਹੈ। ਸਿੱਖਿਆ ਜਿਹੜੀ ਹੈ ਜੀ, ਥੱਲੋਂ ਸਕੂਲ ਦੇ ਤੋਂ ਲੈ ਕੇ ਨਰਸਰੀ ਤੋਂ ਲੈ ਕੇ ਉੱਪਰ ਤੱਕ ਜਿੱਡੀ ਮਰਜ਼ੀ ਉੱਚੀ ਸਿੱਖਿਆ ਹੈ, ਇਹ ਸਾਰੀ ਨੂੰ ਨਿੱਜੀਕਰਨ ਕਰੇਗਾ। ਇੱਕ ਤਾਂ ਇਸ ਨੀਤੀ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ। ਕੇਂਦਰ ਸਰਕਾਰ ਨੇ ਕਿਹਾ ਵੀ ਉਮਰ ਹੈ ਜਿਹੜੀ ਵਧਾ ਦਿਓ ਰਿਟਾਇਰਮੈਂਟ। ਜੀ, ਉਹ ਉਮਰ ਰਿਟਾਇਰਮੈਂਟ ਦੀ ਵਧਾਉਣ ਦਾ ਮਤਲਬ ਹੈ ਵੀ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਜਗ੍ਹਾ ਨਹੀਂ ਮਿਲਣੀ, ਦਰਖਤ ਵੀ ਆਪਦੇ ਪੱਟੇ ਛੱਡ ਦਿੰਦੇ ਨੇ। ਜੇ ਨਵੇਂ ਬੰਦਿਆਂ ਨੂੰ ਜਗ੍ਹਾ ਨਹੀਂ ਮੈਨੂੰ ਕਹਿੰਦੇ ਪੜ੍ਹ ਕੇ ਕੀ ਲੈਣਾ, ਨੌਕਰੀ ਤਾਂ ਮਿਲਣੀ ਨਹੀਂ। ਫਿਰ ਉਹ ਕਹਿੰਦਾ ਕਿ +2 ਕਰਕੇ, ਅੱਗੇ +2 ਕਰਕੇ ਬਹੁਤ ਘੱਟ ਬਾਹਰ ਜਾਂਦੇ ਸੀਗੇ ਜੀ, ਜੀ, ਤੇ ਹੁਣ ਤਾਂ +2 ਕਰਕੇ ਆਈਲੈਟ ਥਾਂ ਆਈਲੈਟ ਤੇ ਹੁਣ ਤਾਂ ਇਹਨਾਂ ਨੂੰ ਸਿਆਸੀ ਪਾਰਟੀਆਂ ਨੂੰ ਕਹਿਣਾ ਪੈ ਗਿਆ ਵੀ ਅਸੀਂ ਆਈਲੈਟ ਦੇ ਸੈਂਟਰ ਖੋਲਾਂਗੇ ਜੀ, ਅਸੀਂ ਤੁਹਾਨੂੰ ਬਾਹਰ ਜਾਣ ਵਾਸਤੇ 10 ਲੱਖ ਦੇਵਾਂਗੇ ਜੀ। ਪੱਤਿਆਂ 'ਚੋਂ ਪਾਣੀ ਕਿਉਂ ਥੱਲੇ ਗਿਰਦਾ ਸਾਨੂੰ ਪਤਾ ਲੱਗ ਗਿਆ ਵੀ ਪਾਣੀ ਇਸ ਕਰਕੇ ਗਿਰਦਾ। ਜੀ, ਠੰਡੀ ਹਵਾ ਪਿੱਪਲ ਦੇ ਥੱਲੇ ਕਿਉਂ ਆਉਂਦੀ ਹੈ ਦਿਨ ਨੂੰ? ਕਿਉਂਕਿ ਉਹਦੇ 'ਚੋਂ ਪਾਣੀ ਨਿਕਲਦਾ ਰਹਿੰਦਾ ਹੈ। ਜੀ, ਸੋ ਇਹ ਸਾਰੀਆਂ ਗੱਲਾਂ ਸਾਨੂੰ, ਅਸੀਂ ਟੋਭੇ ਦੇ ਨੇੜੇ ਹੋਵੇ ਨਲਕਾ ਤਾਂ ਠੰਡਾ ਪਾਣੀ ਕਿਉਂ ਹੁੰਦਾ ਹੈ? ਕਿਉਂਕਿ ਧਰਤੀ 'ਚ ਪਾਣੀ ਸਿਮਦਾ ਰਹਿੰਦਾ। ਜੀ, ਸੋ ਸਾਨੂੰ ਵਿਗਿਆਨ ਰਾਹੀਂ ਪਤਾ ਲੱਗਦਾ ਇਹਨਾਂ ਨੇ ਉਹ ਵਿਗਿਆਨ ਛੱਡ ਕੇ ਜੋ ਪੁਰਾਣਾ ਸਾਡਾ ਸੀ ਵੀ ਪੂਜਾ ਪਾਠ ਟੂਣੇ ਟਾਮਨ ਦੇ ਵਿੱਚ ਚਲੇ ਜਾਓ। ਸੋ ਜਿਹੜੀ ਵਿਗਿਆਨਕ ਸੋਚ ਨੂੰ ਤੋੜਿਆ, ਉਹ ਵਿਗਿਆਨਕ ਸੋਚ ਦਾ ਕਾਰਨ ਸੀ ਕਿ ਸਿੱਖੀ ਜਿਹੜੀ ਅੱਜ ਹੈ ਉਹ ਕੰਪੀਟੀਟਿਵ। ਮੈਂ ਇਹ ਨਹੀਂ ਕਹਿੰਦਾ ਵੀ ਉਹ ਸਾਰਾ ਕੁਝ ਬਹੁਤ ਵਧੀਆ ਹੋ ਗਿਆ। ਸਿੱਖੀ ਮੁਕਾਬਲਤਨ ਨਾਲ ਅੱਜ ਜਿੱਥੇ ਵੀ ਕੋਈ ਦੁੱਖ ਹੋਵੇ ਜਾ ਖੜਦੇ ਨੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਇਆ। ਖੱਟਰ ਹੈ ਨਾ ਬੀਜੇਪੀ ਦੀ ਸਰਕਾਰ ਹੋਵੇ, ਜੀ, ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜੇ ਖੱਟੜ ਇੱਥੇ ਗਿਰ ਜੇ ਕਿਤੇ, ਉਹਨੂੰ ਸਿੱਖ ਜਾ ਕੇ ਚੱਕਣਗੇ, ਉਹਨਾਂ ਦੇ ਬੀਜੇਪੀ ਲਈ ਭੱਜਾਂਗੇ। ਉਹ ਇਹ ਨਹੀਂ ਦੇਖਣਗੇ ਵੀ ਇਹਨਾਂ ਸਾਡੇ ਮੁੰਡੇ ਦਾ ਸਿਰ ਪਾੜਿਆ। ਉਹ ਕਹਿੰਦੇ ਨਹੀਂ, ਉਹ ਵੱਖਰੀ ਲੜਾਈ ਹੈ। ਸੋ ਉਹ ਜਿਹੜਾ ਵਿਗਿਆਨਕ ਸੋਚ ਹੈ ਉਹ ਬੰਦੇ ਨੂੰ ਦੱਸਦੀ ਆ ਵੀ ਸਾਰੇ ਬੰਦੇ ਬਰਾਬਰ। ਅਸਲ ਦੇ ਵਿੱਚ ਜਿਸ ਤਰੀਕੇ ਨਾਲ ਯੂਨੀਵਰਸਿਟੀਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੀ ਗਿਆਨ ਗੋਸ਼ਟੀ ਖਤਮ ਕੀਤੀ ਜਾ ਰਹੀ ਹੈ, ਕੀ ਇਹ ਸਾਡੇ ਸਮਾਜ ਨੂੰ ਉਸ ਪਾਸੇ ਲਿਜਾਊਗੀ ਜਿਸ ਪਾਸੇ ਵੱਲ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੋਸ਼ਟੀਆਂ ਕਰਕੇ ਇਸ ਸਮਾਜ ਨੂੰ ਉਸ ਨਰਕ ਦੇ ਵਿੱਚੋਂ ਕੱਢਿਆ ਸੀ? ਬਿਲਕੁਲ। ਕੀ ਅਸੀਂ ਉੱਥੇ ਫੇਰ ਵਿੱਚ ਕਰਦੇ? ਨਹੀਂ, ਮੈਂ ਜਿਹੜੀ ਗੱਲ ਕਹਿਣਾ ਨਾ, ਤੁਸੀਂ ਅਸਲ 'ਚ ਆਪਾਂ ਯੂਨੀਵਰਸਿਟੀ ਕੱਢੀ ਗਿਆਨ ਨਹੀਂ ਸਕਦੀ। ਜੇ ਨੀਂਹ ਪੱਕੀ ਨਹੀਂ ਹੋਏਗੀ ਤਾਂ ਮਹਿਲ ਨਹੀਂ ਬਣ ਸਕਦਾ। ਯੂਨੀਵਰਸਿਟੀ ਮਹਿਲ ਦਾ ਬਣਾ ਰਿਹਾ ਹੈ, ਥੱਲੇ ਨੀਂਹ ਪੱਕੀ ਨਹੀਂ ਹੈ। ਇੱਕ ਤਾਂ ਉਹਦੇ ਨੀਂਹ ਨੂੰ ਅਸੀਂ ਤੋੜਤਾ, ਬੱਚੇ ਨੂੰ ਰੋਬੋਟ ਬਣਾਤਾ। 3 ਸਾਲ ਦਾ ਬੱਚਾ ਜਾ ਰਿਹਾ ਹੈ, ਬਸਤਾ ਚੁੱਕੀ, ਉਹਦਾ ਬਸਤਾ ਐਡਾ ਭਾਰੀ ਕਰਤਾ। ਸਕੂਲ ਸਿੱਖਿਆ ਦਾ ਅਸੀਂ ਪੱਠਾ ਬਿਠਾਇਆ ਪਹਿਲਾਂ, ਸਕੂਲ ਸਿੱਖਿਆ ਪ੍ਰਾਈਵੇਟਾਈਜ਼ ਕਰੀ। ਇਹ ਜੇ ਸਕੂਲ ਨੇ ਦਿੱਲੀ ਵਗੈਰਾ 'ਚ ਕਹਿੰਦੇ ਵੀ 2-2 ਲੱਖ ਰੁਪਇਆ ਫੀਸ ਹੈ ਨਰਸਰੀ ਦੀ, MBA ਦੀ ਫੀਸ। ਸੋ ਇਸ ਕਰਕੇ ਅਸੀਂ ਮਹਿੰਗੇ ਸਕੂਲ ਬਣਾ ਸਕਦੇ, ਜਿਹਦੇ ਕੋਲ ਵਿੱਦਿਆ ਪੈਸਾ ਉਹ ਲੈ ਗਏ ਵਿਦਿਆ, ਮੁੱਢਲੀ ਵਿਦਿਆ। ਫਿਰ ਜਦ ਜਿਹੜੀ ਦੂਜਾ ਅਸੀਂ ਕਰ ਦਿੱਤਾ ਵੀ ਵਿਦਿਆ ਨੂੰ ਸੀਮਿਤ ਕਰਨ ਦਾ ਇੱਕ ਤਰੀਕਾ ਹੋਰ ਲੱਭ ਲਿਆ। ਆਹ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਆ, 20,000 ਤੁਸੀਂ ਇੱਕ ਨੌਜਵਾਨ ਨੂੰ ਦੇ ਰਹੇ ਹੋ ਯਾਰ, 10 ਸਾਲ ਤੋਂ ਦੇ ਰਹੇ ਹੋ, ਉਹਦੀ ਮੁੱਝ ਕੁੱਟ ਨਹੀਂ ਹੋ ਲੜਕੇ ਲੜਕੀ ਦੀ। 20,000 'ਚੋਂ ਉਹ ਵੀ ਸਰਕਾਰ 11,000 ਦਿੰਦੀ ਹੈ, 10,000 ਮਾਪਿਆਂ ਤੋਂ ਇਕੱਠਾ ਕਰਕੇ ਦਿੰਦੇ, ਬੱਚਿਆਂ ਤੋਂ, ਪੇਰੈਂਟ। ਸੋ ਇਹ ਜਿਹੜਾ ਦੁਖਾਂਤ ਹੈ ਸਾਨੂੰ ਇਹ ਸਮਝਣਾ ਪਏਗਾ ਵੀ ਐਡਾ ਗੈਪ ਹੈ। ਜਿਹੜਾ ਬਰਾਬਰਤਾ ਵਾਲਾ ਸਿਧਾਂਤ ਉਹ ਤਾਂ ਖਤਮ ਕਰਤਾ। ਫਿਰ ਇੱਕ ਪਾਸੇ ਤੁਸੀਂ 2 ਲੱਖ ਦੇ ਰਹੇ ਹੋ, ਇੱਕ ਪਾਸੇ ਕੁਝ ਨਹੀਂ ਦੇ ਰਹੇ। ਇੱਥੇ ਇੱਕ ਯੂਨੀਵਰਸਿਟੀ 'ਚ ਸੈਮੀਨਾਰ ਸੀ ਇਹਨਾਂ ਦੇ, ਜੀ ਆਲ ਇੰਡੀਆ ਜੋ ਫੈਡਰੇਸ਼ਨ ਦੀ ਯੂਨੀਵਰਸਿਟੀ ਪ੍ਰੋਫੈਸਰ ਸੀ, ਉਹਦੇ ਆਏ ਹੋ, ਕਹਿੰਦੇ ਜੀ ਤੁਸੀਂ WTO ਦੇ ਪਿੱਛੇ ਲੱਗਦੇ ਹੋ ਫਲਾਣਾ। ਮੈਂ ਕਿਹਾ ਉਹ ਤਾਂ ਤੁਸੀਂ ਵੀ ਲੱਗੇ ਹੋਏ ਆ, ਨਵੇਂ ਬੰਦੇ ਨੂੰ ਨੌਕਰੀ ਦੇਣ ਦੀ ਬਜਾਏ ਤੁਸੀਂ ਕਹਿੰਦੇ ਸਾਨੂੰ 65 ਸਾਲ ਤੇ ਰਿਟਾਇਰ ਕਰੋ। ਤੁਸੀਂ ਕਿਉਂ ਨਹੀਂ ਕਹਿੰਦੇ ਕਿ ਸਾਨੂੰ 58 ਸਾਲ ਤੋਂ ਬਾਅਦ ਨੌਕਰੀ ਨਹੀਂ ਚਾਹੀਦੀ? ਜਿਹਨੂੰ ਪੈਨਸ਼ਨ ਨਾ ਮਿਲਦੀ ਹੋਵੇ ਫਿਰ ਵੀ ਨੌਕਰੀ ਕਰੇ, ਮੈਂ ਮੰਨ ਸਕਦਾ। ਬਿਲਕੁਲ। ਤੇ ਜਿਹਨੂੰ ਪੈਨਸ਼ਨ ਐਡੀ ਮੋਟੀ ਮਿਲ ਰਹੀ ਆ, ਉਹ ਦੁਬਾਰਾ ਪੈਸਿਆਂ ਦੀ ਨੌਕਰੀ ਕਰੇ, ਉਹ ਨੌਕਰੀ ਦੂਜਿਆਂ ਵਾਸਤੇ ਛੱਡੇ। ਸੋ ਇਸ ਕਰਕੇ ਸਾਡੀਆਂ ਯੂਨੀਵਰਸਿਟੀਆਂ 'ਚ ਅੱਜ ਜਿਹੜਾ ਗਿਆਨ ਅਰਜਿਤ ਹੋਣਾ ਸੀ, ਆ PhD ਹੋਰ ਕੀ ਹੈ, ਗਿਆਨ ਅਰਜਿਤ ਕਰਨ ਦਾ ਤਰੀਕਾ। ਜਿਹੜੀ ਗਿਆਨ ਅਰਜਿਤ ਹੋਣਾ ਸੀ ਉਹ ਸਾਡੇ ਅਦਾਰਿਆਂ ਦਾ ਅਸੀਂ ਮੋਗਾ ਹੀ ਬੰਦ ਕਰਤਾ। ਜਿੱਥੋਂ ਦੀ ਉਹ ਆਉਣਾ ਸੀ ਨਾ, ਜੀ, ਜੀ, ਉਹ ਚਾਨਣ ਆਉਣਾ ਸੀ, ਉਹ ਅਸੀਂ ਗੇਟ ਹੀ ਬੰਦ ਕਰਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ ਤੇ ਮੈਂ ਹਾਂ ਗੁਰਕਬਾਲ ਸਿੰਘ। ਪੰਜਾਬ ਦੇ ਅੱਜ ਐਜੂਕੇਸ਼ਨ ਸਿਸਟਮ ਦੀ ਗੱਲ ਕਰਾਂਗੇ, ਪੰਜਾਬ ਦੀਆਂ ਯੂਨੀਵਰਸਿਟੀਜ਼ ਦੀ ਗੱਲ ਕਰਾਂਗੇ, ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਯੂਨੀਵਰਸਿਟੀਆਂ ਦਾ ਪੱਧਰ ਗਿਰ ਰਿਹਾ ਤੇ ਨਾਲ ਹੀ ਨਾਲ ਆਰਥਿਕ ਤੌਰ ਤੇ ਯੂਨੀਵਰਸਿਟੀਆਂ ਤੋਂ ਅਧਿਕਾਰ ਖੋਏ ਜਾ ਰਹੇ ਆ। ਸਰਕਾਰ ਇਹਨਾਂ ਯੂਨੀਵਰਸਿਟੀਆਂ ਤੋਂ ਆਪਣੇ ਹੱਥ ਚੁੱਕਦੀ ਨਜ਼ਰ ਆ ਰਹੀ ਹੈ।
ਤਾਂ ਉਹਦੇ ਨਾਲ ਪੰਜਾਬ ਦੇ ਜਾਂ ਯੂਥ ਹੈ ਜਾਂ ਪੰਜਾਬ ਦਾ ਜਿਹੜਾ ਪੜ੍ਹਨ ਵਾਲਾ ਤਬਕਾ ਉਹਦਾ ਭਵਿੱਖ ਕਿਤੇ ਨਾ ਕਿਤੇ ਧੁੰਦਲਾ ਨਜ਼ਰ ਆ ਰਿਹਾ। ਸੋ ਇਸੇ ਵਿਸ਼ੇ ਤੇ ਅੱਜ ਸਾਡੇ ਨਾਲ ਮਾਹਰ ਮੌਜੂਦ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਜਿਹੜਾ ਯੂਨੀਵਰਸਿਟੀਆਂ ਦਾ ਪੱਧਰ ਕਿਤੇ ਨਾ ਕਿਤੇ ਡਿੱਗਦਾ ਨਜ਼ਰ ਆ ਰਿਹਾ, ਐਜੂਕੇਸ਼ਨ ਹੈ ਜਿਹੜੀ ਬਹੁਤ ਪਿੱਛੇ ਵੱਲ ਜਾ ਰਹੀ ਹੈ। ਯੂਨੀਵਰਸਿਟੀ ਨੇ ਜਿੱਥੇ ਕਿ ਪੰਜਾਬ ਦੇ ਐਜੂਕੇਸ਼ਨ ਪੱਧਰ ਨੂੰ ਉੱਪਰ ਚੱਕਣਾ ਸੀ, ਆਰਥਿਕ ਤੌਰ ਤੇ ਯੂਨੀਵਰਸਿਟੀਆਂ ਕਮਜ਼ੋਰ ਹੋ ਗਈਆਂ ਤੇ ਜਿਸ ਤਰੀਕੇ ਨਾਲ ਨਿੱਜੀ ਇਹਦੇ ਵਿੱਚ ਦਖਲਅੰਦਾਜ਼ੀ ਵੱਧ ਗਈ ਹੈ, ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ? ਦੇਖੋ, ਦੋ ਗੱਲਾਂ ਨੇ ਇਹਦੇ 'ਚ ਗੁਰੂਕਵਾਲ ਜੀ। ਇੱਕ ਤਾਂ ਇਹ ਹੈ ਕਿ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਹੈ ਉਹ ਥੱਲੇ ਵਾਲੀ ਐਜੂਕੇਸ਼ਨ ਨਾਲ ਜੁੜੀ ਹੋਈ ਹੈ। ਜੀ, ਇਹ ਢਾਂਚਾ ਸਾਰਾ ਇਕੱਠਾ ਹੈ, ਪਿਰਾਮਿਡ ਹੈ ਇੱਕ। ਜੀ ਜੀ, ਮਤਲਬ ਮੀਨਾਰ ਹੈ, ਇਹ ਉੱਤੇ ਨੂੰ ਮਤਲਬ ਜ਼ਿਆਦਾ ਤੰਗ ਹੁੰਦਾ ਜਾਂਦਾ ਪਰ ਜ਼ਿਆਦਾ ਤਕੜਾ ਹੁੰਦਾ ਜਾਂਦਾ ਜੀ। ਤੇ ਦੂਜਾ ਇਹ ਇਸ ਗੱਲ ਨਾਲ ਵੀ ਜੁੜਿਆ ਹੋਇਆ ਹੈ ਕਿ ਸਰਕਾਰ ਦੀਆਂ ਨੀਤੀਆਂ ਕੀ ਨੇ। ਜੀ, 1990 ਤੋਂ ਸਰਕਾਰ ਦੀਆਂ ਨੀਤੀਆਂ ਹੋ ਗਈਆਂ ਕਿ ਆਪਦੇ ਗੜੋਂ ਲਾਹੋ ਸਾਰਾ ਕੁਝ, ਜੀ, ਪ੍ਰਾਈਵੇਟ ਕਰੋ। ਜੀ, ਪ੍ਰਾਈਵੇਟ ਜਿਹਦੇ ਕੋਲ ਸਮਰੱਥਾ ਹੋਵੇ, ਚਾਹੇ ਉਹ ਸਿੱਖਿਆ ਹੈ, ਚਾਹੇ ਉਹ ਸਿਹਤ ਹੈ, ਚਾਹੇ ਉਹ ਮੈਡੀਕਲ ਐਜੂਕੇਸ਼ਨ ਹੈ, ਚਾਹੇ ਉਹ ਇੰਜੀਨੀਅਰਿੰਗ ਐਜੂਕੇਸ਼ਨ ਹੈ, ਚਾਹੇ ਉਹ ਐਗਰੀਕਲਚਰ ਦੀ ਐਜੂਕੇਸ਼ਨ ਹੈ, ਚਾਹੇ ਉਹ ਜਨਰਲ ਐਜੂਕੇਸ਼ਨ ਹੈ, ਚਾਹੇ ਉਹ ਵਿਗਿਆਨ ਦੀ ਐਜੂਕੇਸ਼ਨ ਹੈ। ਸਿੱਖਿਆ ਜਿਹੜੀ ਹੈ ਜੀ, ਥੱਲੋਂ ਸਕੂਲ ਲੈਵਲ ਤੋਂ ਲੈ ਕੇ ਨਰਸਰੀ ਤੋਂ ਲੈ ਕੇ ਉੱਪਰ ਤੱਕ ਜਿੱਡੀ ਮਰਜ਼ੀ ਉੱਚੀ ਸਿੱਖਿਆ ਹੈ, ਇਹ ਸਾਰੀ ਨੂੰ ਨਿੱਜੀਕਰਨ ਕਰਿਆ ਜਾਵੇ। ਇੱਕ ਤਾਂ ਇਸ ਨੀਤੀ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਿਆ। ਇਸ ਨੀਤੀ ਦੇ ਤਹਿਤ ਹੋਰ ਕਈ ਗੱਲਾਂ ਹੋਈਆਂ ਨੇ ਜਿਹਦੇ ਸਾਡੇ ਜਿਹੜੇ ਇਹ ਵੀ ਕਹਿੰਦੇ ਨੇ ਵੀ ਇਹ ਗੱਲ ਮਾੜੀ ਹੋ ਰਹੀ ਹੈ, ਉਹ ਵੀ ਉਹਦੇ ਸ਼ਿਕਾਰ ਨੇ। ਉਹ ਇਹ ਹੈ ਕਿ ਹੁਣੀ ਤੁਸੀਂ ਪਿੱਛੇ ਦੇਖਿਆ ਹੋਊਗਾ, ਕੇਂਦਰ ਸਰਕਾਰ ਨੇ ਕਿਹਾ ਵੀ ਉਮਰ ਹੈ ਜਿਹੜੀ ਵਧਾ ਦਿਓ ਰਿਟਾਇਰਮੈਂਟ ਦੀ। ਜੀ, ਉਹ ਉਮਰ ਰਿਟਾਇਰਮੈਂਟ ਦੀ ਵਧਾਉਣ ਦਾ ਮਤਲਬ ਹੈ ਵੀ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਜਗ੍ਹਾ ਨਹੀਂ ਮਿਲਣੀ। ਦਰਖਤ ਵੀ ਆਪਦੇ ਪੱਟੇ ਛੱਡ ਦਿੰਦੇ ਨੇ। ਜੇ ਨਵੇਂ ਬੰਦਿਆਂ ਨੂੰ ਜਗ੍ਹਾ ਨਹੀਂ ਮਿਲੂ, ਕਹਿੰਦੇ ਪੜ੍ਹ ਕੇ ਕੀ ਲੈਣਾ, ਨੌਕਰੀ ਤਾਂ ਮਿਲਣੀ ਨਹੀਂ। ਫਿਰ ਉਹ ਕਹਿੰਦਾ +2 ਕਰਕੇ, ਅੱਗੇ +2 ਕਰਕੇ ਬਹੁਤ ਘੱਟ ਬਾਹਰ ਜਾਂਦੇ ਸੀਗੇ। ਜੀ, ਜੀ। ਤੇ ਹੁਣ ਤਾਂ +2 ਕਰਕੇ ਆਈਲੈਟ ਥਾਂ ਆਈਲੈਟ। ਤੇ ਹੁਣ ਤਾਂ ਇਹਨਾਂ ਨੂੰ ਸਿਆਸੀ ਪਾਰਟੀਆਂ ਨੂੰ ਕਹਿਣਾ ਪੈ ਗਿਆ ਵੀ ਅਸੀਂ ਆਈਲੈਟ ਦੇ ਸੈਂਟਰ ਖੋਲਾਂਗੇ ਜੀ, ਅਸੀਂ ਤੁਹਾਨੂੰ ਬਾਹਰ ਜਾਣ ਵਾਸਤੇ 10 ਲੱਖ ਦੇਵਾਂਗੇ ਜੀ। ਸੋ ਸਿੱਖਿਆ ਦਾ ਜਿਹੜਾ ਮਿਆਰ ਹੈ, ਉਹ ਸਿੱਖਿਆ ਦੀ ਓਵਰਆਲ ਨੀਤੀ ਚੋਂ ਜਿਹੜੀ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਇਹਨਾਂ ਨੇ ਲਿਆਂਦੀ ਹੈ, ਉਹਦੇ ਵਿੱਚ ਹੋਰ ਵੀ ਪੱਠਾ ਬਿਠਾਤਾ ਉਹਦਾ। ਤੇ ਉਹਦੇ ਵਿੱਚ ਕਹਿਤਾ ਵੀ 5ਵੀਂ ਤੋਂ ਬਾਅਦ ਤੁਹਾਨੂੰ ਕੋਈ ਬਹੁਤਾ ਮਤਲਬ 5ਵੀਂ ਤੱਕ ਜਿੱਥੋਂ ਤੱਕ ਸੰਭਵ ਹੋਵੇ ਮਾਤ ਭਾਸ਼ਾ ਸਿੱਖਿਆ ਦਿਓ। ਜਾਣੀ ਕਿ ਜਿਹੜੇ ਮੂਲ ਰੂਲ ਹੈ ਸਿੱਖਿਆ ਦਾ, ਇੱਕ ਉਹ ਤੋੜਤਾ। ਦੂਜਾ ਮੂਲ ਤਰੀਕਾ ਹੈ ਕਿ ਅਸੀਂ ਸਾਰਾ ਜਿਹੜੀ ਬ੍ਰਹਮੰਡ ਹੈ, ਜਿਹੜੀ ਕੁਦਰਤ ਹੈ, ਉਹ ਇੱਕ ਵਿਗਿਆਨਕ ਉਸ ਨਾਲ ਚੱਲ ਰਹੀ ਹੈ। ਜਦ ਕਿ ਸਾਨੂੰ ਉਹਦੇ ਕੁਝ ਨਿਯਮਾਂ ਦਾ ਪਤਾ ਲੱਗ ਗਿਆ ਵੀ ਹਰੇ ਪੱਤੇ ਖੁਰਾਕ ਕਿਵੇਂ ਬਣਾਉਂਦੇ ਨੇ, ਇਹ ਸਾਨੂੰ ਵਿਗਿਆਨ ਰਾਹੀਂ ਪਤਾ ਲੱਗਿਆ। ਪੱਤਿਆਂ 'ਚੋਂ ਪਾਣੀ ਕਿਉਂ ਥੱਲੇ ਗਿਰਦਾ, ਸਾਨੂੰ ਪਤਾ ਲੱਗ ਗਿਆ ਵੀ ਪਾਣੀ ਇਸ ਕਰਕੇ ਗਿਰਦਾ। ਠੰਡੀ ਹਵਾ ਪਿੱਪਲ ਦੇ ਥੱਲੇ ਕਿਉਂ ਆਉਂਦੀ ਹੈ ਦਿਨ ਨੂੰ, ਕਿਉਂਕਿ ਉਹਦੇ 'ਚੋਂ ਪਾਣੀ ਨਿਕਲਦਾ ਰਹਿੰਦਾ। ਸੋ ਇਹ ਸਾਰੀਆਂ ਗੱਲਾਂ ਸਾਨੂੰ, ਅਸੀਂ ਟੋਭੇ ਦੇ ਨੇੜੇ ਹੋਵੇ ਨਲਕਾ ਤਾਂ ਠੰਡਾ ਪਾਣੀ ਕਿਉਂ ਹੁੰਦਾ, ਕਿਉਂਕਿ ਧਰਤੀ 'ਚ ਪਾਣੀ ਸਿਮਦਾ ਰਹਿੰਦਾ। ਸੋ ਸਾਨੂੰ ਵਿਗਿਆਨ ਰਾਹੀਂ ਪਤਾ ਲੱਗਦਾ। ਇਹਨਾਂ ਨੇ ਉਹ ਵਿਗਿਆਨ ਛੱਡ ਕੇ ਜੋ ਪੁਰਾਣਾ ਸਾਡਾ ਸੀ ਵੀ ਪੂਜਾ ਪਾਠ ਟੂਣੇ ਟਾਮਨ ਦੇ ਵਿੱਚ ਚਲੇ ਜਾਓ, ਉਸ ਸਾਨੂੰ ਸਭ ਤੋਂ ਪਹਿਲਾਂ ਇਸ ਦੇ ਵਿੱਚੋਂ ਜੇ ਅਸੀਂ ਪੰਜਾਬ 'ਚ ਗੱਲ ਕਰੀਏ ਤਾਂ ਸਾਨੂੰ ਸਿੱਖ ਫਲਸਫੇ ਨੇ, ਉਸ ਤੋਂ ਪਹਿਲਾਂ ਕੋਲੋਂ ਫਰੀਦ ਜੀ, ਕਬੀਰ ਜੀ, ਇਹਨਾਂ ਫਲਸਫਿਆਂ ਨੇ ਸਾਨੂੰ ਬਾਹਰ ਕੱਢਿਆ ਸੀ। ਕਬੀਰ ਨੇ ਕਿਹਾ, ਕਹਿੰਦਾ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ, ਤਾਂ ਚੜ ਮੁੰਡਾ ਭਾਂਗ ਦੇ ਕਿਆ ਬਹਿਰਾ ਹੁਆ ਖੁਦਾ ਹੈ। ਤੇ ਇਸ ਕਰਕੇ ਫਿਰ ਉਹਨਾਂ ਨੇ ਕਿਹਾ, ਪਾਤੀ ਪਾਤੀ ਮਾਦਨ ਤੋੜੇ, ਪਾਤੀ ਪਾਤੀ ਜੀਓ, ਜਿਸ ਪਹਾਨ ਕੋ ਪਾਤੀ ਤੋੜੇ ਸੋ ਪਹਾਨ ਨਿਰਜੀਓ। ਕਹਿੰਦੇ ਇਹ ਫੁੱਲ ਜਿਹੜੇ ਤੋੜੇ, ਇਹ ਤਾਂ ਵਿਗਿਆਨ ਨੂੰ ਤਾਂ ਬਾਅਦ 'ਚ ਪਤਾ ਲੱਗਿਆ। ਉਹਨੇ ਕਿਹਾ ਵੀ ਇਹ ਸਾਰੇ ਜੀਵ ਨੇ ਤੇ ਤੁਸੀਂ ਇਹਨੂੰ ਤੋੜ ਕੇ ਨਿਰਜੀਵ ਤੇ ਚੜਾ ਰਹੇ ਹੋ। ਸੋ ਇਹ ਸੀ ਵਿਗਿਆਨਕ ਸੋਚ। ਗੁਰੂ ਨਾਨਕ ਦੇਵ ਜੀ ਨੇ ਇਸੇ ਤਰ੍ਹਾਂ ਹੀ ਸਾਰਾ ਕੁਝ ਕਿਹਾ। ਸੋ ਜਿਹੜੀ ਵਿਗਿਆਨਕ ਸੋਚ ਨੂੰ ਤੋੜਿਆ, ਉਹ ਵਿਗਿਆਨਕ ਸੋਚ ਦਾ ਕਾਰਨ ਸੀ ਕਿ ਸਿੱਖੀ ਜਿਹੜੀ ਅੱਜ ਹੈ ਉਹ ਕੰਪੈਰੀਟਿਵਲੀ, ਮੈਂ ਇਹ ਨਹੀਂ ਕਹਿੰਦਾ ਵੀ ਉਹ ਸਾਰਾ ਕੁਝ ਬਹੁਤ ਵਧੀਆ ਹੋ ਗਿਆ। ਸਿੱਖੀ ਮੁਕਾਬਲਤ ਨਾਲ ਅੱਜ ਜਿੱਥੇ ਵੀ ਕੋਈ ਦੁੱਖ ਹੋਵੇ ਜਾ ਖੜਦੇ ਨੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ। ਕੁੱਟਰ ਹੈ ਨਾ ਬੀਜੇਪੀ ਦੀ ਸਰਕਾਰ ਹੋ ਜੇ, ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜੇ ਖੱਟੜ ਇੱਥੇ ਗਿਰ ਜੇ ਕਿਤੇ, ਉਹਨੂੰ ਸਿੱਖ ਜਾ ਕੇ ਚੱਕਣਗੇ, ਉਹਨਾਂ ਦੇ ਬੀਜੇਪੀ ਲਈ ਭੱਜ ਜਾਣਗੇ। ਉਹ ਇਹ ਨਹੀਂ ਦੇਖਣਗੇ ਵੀ ਇਹਨੇ ਤਾਂ ਸਾਡੇ ਮੁੰਡੇ ਦਾ ਸਿਰ ਪਾੜਿਆ। ਉਹ ਕਹਿੰਦੇ ਨਹੀਂ, ਉਹ ਵੱਖਰੀ ਲੜਾਈ ਹੈ। ਸੋ ਉਹ ਜਿਹੜਾ ਵਿਗਿਆਨਕ ਸੋਚ ਹੈ, ਉਹ ਬੰਦੇ ਨੂੰ ਦੱਸਦੀ ਆ ਵੀ ਸਾਰੇ ਬੰਦੇ ਬਰਾਬਰ ਨੇ। ਉਹ ਦੱਸਦੀ ਹੈ ਸਭ ਕੁਝ ਸਭ ਦਾ ਸਾਂਝਾ ਹੈ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨੇ ਦੱਸੇ ਬਾਹਰਾ ਜੀਓ, ਇਹ ਗਿਆਨ ਹੈ। ਸੋ ਯੂਨੀਵਰਸਿਟੀਆਂ, ਜੋ ਤੁਸੀਂ ਸਵਾਲ ਕਰਿਆ ਸੀ, ਯੂਨੀਵਰਸਿਟੀਆਂ 'ਚ ਗਿਆਨ ਸਿਰਜਿਆ ਜਾਂਦਾ ਹੈ। ਪਹਿਲਾਂ ਗਿਆਨ ਇੱਦਾਂ ਗੋਸ਼ਟੀਆਂ ਸਿਰਜਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਗਿਆਨ ਹੀ ਸਿਰਜਿਆ। ਬਿਲਕੁਲ, ਸਾਰੇ ਗੁਰੂਆਂ ਨੇ ਗਿਆਨ ਸਿਰਜਿਆ। ਗੁਰੂ ਆਪਣਾ ਗੋਬਿੰਦ ਸਿੰਘ ਜੀ ਨੇ ਉਹ ਗਿਆਨ ਹੀ ਸਿਰਜਿਆ। ਸੋ ਗਿਆਨ ਪਹਿਲਾਂ ਇਨਫਾਰਮਲ ਸਿਰਜਿਆ ਜਾਂਦਾ ਸੀ, ਗੈਰ ਰਸਮੀ, ਜਿਹਨੂੰ ਆਪਾਂ ਕਹਿੰਦੇ ਹਾਂ। ਚਾਹੇ ਸਿੱਧ ਜੋਗੀ ਸੀਗੇ, ਕੋਈ ਵੀ ਸੀਗੇ, ਗਿਆਨ ਦੀ ਚਰਚਾ ਹੁੰਦੀ ਸੀ। ਬੋਧੀਆਂ ਨੇ, ਜੈਨੀਆਂ ਨੇ, ਬਹੁਤ ਸਾਰਾ ਗਿਆਨ, ਜੇ ਆਪਾਂ ਇੰਡੀਆ ਦੀ ਗੱਲ ਕਰੀਏ। ਸੋ ਦਾਰਸ਼ਨਿਕ ਫਿਲਾਸਫਰ ਜਿਨ੍ਹਾਂ ਨੂੰ ਆਪਾਂ ਕਹਿੰਦੇ, ਉਹਨਾਂ ਨੇ ਗਿਆਨ ਸਿਰਜਿਆ। ਉਸ ਤੋਂ ਅੱਗੇ ਅਸੀਂ ਇੱਕ ਰਸਮੀ ਸੰਸਥਾਵਾਂ ਬਣਾ ਲਈਆਂ।
ਇਹ ਰਸਤੇ ਦਾ ਸਾਡੀਆਂ ਯੂਨੀਵਰਸਿਟੀਆਂ ਨੇ, ਸਾਡੇ ਸਕੂਲ ਨੇ, ਜਿਨ੍ਹਾਂ ਦੇ ਵਿੱਚ ਅਸੀਂ ਇੱਕ ਅੱਖਰ ਗਿਆਨ ਦੇ ਨਾਲ ਨਾਲ ਅਸੀਂ ਅਸਲੀ ਗਿਆਨ ਸਿਰਜਦੇ ਹਾਂ। ਬ੍ਰਹਿਮੰਡ ਕਿਵੇਂ ਬਣਿਆ ਹੈ, ਕਿਵੇਂ ਚੱਲਦਾ ਹੈ, ਕੋਈ ਅਮੀਰ ਗਰੀਬ ਕਿਉਂ ਹੈ, ਕੋਈ ਕਹਿੰਦਾ ਜੀ ਇਹ ਕਿਸਮਤ ਦੀ ਖੇਡ ਹੈ, ਦੂਜਾ ਕਹਿੰਦਾ ਨਹੀਂ ਜੀ ਕਿਸਮਤ ਦੀ ਖੇਡ ਨਹੀਂ, ਇਹ ਤਾਂ ਸਾਡੇ ਬਣਾਇਆ ਗਿਆ। ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਵੀ ਕਿੰਨਾ ਗਿਆਨ ਦਾ ਵਿਗਿਆਨਕ ਤਰੀਕਾ ਸੀ, ਲੋਕਾਂ ਨੂੰ ਇਸ ਦੀ ਸਮਝ ਸੀ। ਮੈਂ ਤੀਜੀ ਚ ਪੜ੍ਹਦਾ ਸੀ, ਚੌਥੀ ਚ ਸਾਡੇ ਪਿੰਡ ਨਕਲੀ ਹੈ, ਨਕਲਚੀ ਸੁਣਦੇ ਸਮਝ ਗਏ? ਹਾਂ, ਉਹ ਭੰਡ ਤੇ ਭੰਡ ਨਹੀਂ ਹੁੰਦੇ ਨੇ, ਉਹ ਪ੍ਰਭਾ ਤੇ ਪ੍ਰਭ ਨੇ। ਉਹ ਐਂ ਦੇਖੀ ਜਾਂਦੀ ਆ ਬੀਬੀ, ਉਹ ਕਹਿੰਦਾ ਪ੍ਰਵਾਨੀ ਕੀ ਦੇਖਦੀ ਐ? ਕਹਿੰਦੀ ਰੱਬ ਦੇ ਰੰਗ, ਕਰਤਾਰ ਦੇ ਰੰਗ। ਉਹ ਕਹਿੰਦਾ ਪ੍ਰਵਾਨੀ ਕੀ ਇਹ ਜਿਹੇ ਨੇ ਕਰਤਾਰ ਦੇ ਰੰਗ? ਕਹਿੰਦੀ ਆਹ ਦੇਖੋ ਇੱਧਰ ਅੰਬ, ਅਨਾਰ, ਅਮਰੂਦ, ਕੇਲੇ, ਪਰ ਇੰਨੇ ਕੁ। ਇੱਧਰ ਜੰਡ, ਕਰੀਰ, ਝਾੜ, ਬੇਰੀਆਂ, ਕਿੱਕਰਾਂ, ਪਰ ਇੰਨੇ ਜ਼ਿਆਦਾ ਜੀ ਹੈ ਨਾ ਰੱਬ ਦੇ ਰੰਗ। ਉਹ ਕਹਿੰਦਾ ਪ੍ਰਵਾਨੀ ਇਹ ਰੱਬ ਦੇ ਰੰਗ ਨਹੀਂ ਹੈ, ਹੋਰ ਕੀ ਹੈ? ਪ੍ਰਵਾਨੀ ਇਹਨਾਂ ਦਾ ਪਾਣੀ ਨਿਕਲ ਨਿਕਲ ਇਹਨਾਂ 'ਚ ਪਈ ਜਾਂਦਾ ਜੀ, ਇਹ ਅੰਬ ਨਾਰ ਬਣ ਗਏ, ਇਹ ਜੰਡ ਕਰੀਰ ਰਹਿ ਗਏ ਜੀ। ਸੋ ਇਹ ਕਿੱਡੀ ਵੱਡੀ ਸੋਚ ਹੈ, ਬਿਲਕੁਲ ਕਿੱਡੀ ਵੱਡੀ ਵਿਗਿਆਨ ਹੈ। ਉਹ ਤਾਂ ਅਨਪੜ੍ਹ ਬੰਦੇ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਇਸ ਕਰਕੇ ਗਿਆਨ ਜਿਹੜਾ ਹੈ, ਗਿਆਨ ਅੱਖਰਾਂ ਦਾ ਮੁਤਾਜ ਨਹੀਂ, ਅੱਖਰ ਉਹਨੂੰ ਜ਼ਿਆਦਾ ਤਕੜਾ ਕਰਦੇ ਨੇ। ਅੱਜ ਅਸੀਂ ਸਿਰਫ ਅੱਖਰ ਗਿਆਨ ਦੇ ਰਹੇ ਹਾਂ। ਸਕੂਲਾਂ 'ਚ ਕਹਿੰਦਾ ਮਿਨੀਮਮ ਲੈਵਲ ਆਫ ਲਰਨਿੰਗ, ਫਿਰ ਕਹਿੰਦੇ ਮਿਨੀਮਮ ਟੂ ਮਿਨੀਮਮ ਲੈਵਲ ਆਫ ਲਰਨਿੰਗ, ਫਿਰ ਕਹਿੰਦੇ ਨੰਬਰ ਵਧਾ ਦਿਓ, ਉਦੋਂ ਹੀ ਪਾਸ ਕਰ ਦਿਓ। ਇਸੇ ਕਰਕੇ ਜਦ ਤੁਸੀਂ ਲੰਘ ਕੇ ਆਏ ਹੋ, ਜਿੱਥੋਂ ਵੀ ਚੱਲਿਓ, ਰਸਤੇ 'ਚ ਬੋਰਡ ਪੜ੍ਹਦੇ ਜਾਓ, ਗਲਤ ਲਿਖੇ ਹੋਏ ਹੋਣਗੇ। ਬਿਲਕੁਲ ਆਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੰਜਾਬੀ ਦੀ ਗ੍ਰਾਮਰ, ਮਿਡਲ ਵਾਲੀ ਵੀ ਤੇ ਹਾਈ ਸਕੂਲ ਕਲਾਸਾਂ ਦੀ ਵੀ, ਦੋਨੇ ਗਲਤ। ਨਹੀਂ ਡਾਕਟਰ ਸਾਹਿਬ, ਮੈਂ ਤੁਹਾਨੂੰ ਟੋਕ ਰਿਹਾ ਇੱਥੇ, ਤੁਹਾਨੂੰ ਇੰਟਰਪਟ ਕਰ ਰਿਹਾ। ਅਸਲ ਦੇ ਵਿੱਚ ਜਿਸ ਤਰੀਕੇ ਨਾਲ ਯੂਨੀਵਰਸਿਟੀਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੀ ਗਿਆਨ ਗੋਸ਼ਟੀ ਖਤਮ ਕੀਤੀ ਜਾ ਰਹੀ ਹੈ, ਕੀ ਇਹ ਸਾਡੇ ਸਮਾਜ ਨੂੰ ਉਸ ਪਾਸੇ ਲਿਜਾਊਗੀ ਜਿਸ ਪਾਸੇ ਵੱਲ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੋਸ਼ਟੀਆਂ ਕਰਕੇ ਇਸ ਸਮਾਜ ਨੂੰ ਉਸ ਨਰਕ ਦੇ ਵਿੱਚੋਂ ਕੱਢਿਆ ਸੀ? ਬਿਲਕੁਲ ਠੀਕ। ਕੀ ਅਸੀਂ ਉੱਥੇ ਫੇਰ ਵਿੱਚ ਕਰ ਨਹੀਂ, ਮੈਂ ਜਿਹੜੀ ਗੱਲ ਕਹਿਣਾ ਨਾ, ਤੁਸੀਂ ਅਸਲ 'ਚ ਆਪਾਂ ਯੂਨੀਵਰਸਿਟੀ ਕੱਢੀ ਗਿਆਨ ਨਹੀਂ ਸਿਰਜਦੀ ਜੀ। ਜਦ ਅਸੀਂ ਜੇ ਜੱਟ ਪੱਕੀਆਂ ਸਿੱਧੀਆਂ ਨੀਹਾਂ ਉੱਤੇ ਪੱਕੀਆਂ ਹੋਣ ਤਮੀਰਾਂ, ਮਿੱਠੇ ਵੇਰ ਕਦੇ ਨਾ ਲੱਗਦੇ ਕਿਕਰਾਂ ਨਾਲ ਕਰੀਰਾਂ। ਜੇ ਨੀਂਹ ਪੱਕੀ ਨਹੀਂ ਹੋਏਗੀ ਤਾਂ ਮਹਿਲ ਨਹੀਂ ਬਣ ਸਕਦਾ। ਯੂਨੀਵਰਸਿਟੀ ਮਹਿਲ ਦਾ ਬਣਾ ਰਿਹਾ ਉਹ, ਥੱਲੇ ਨੀਂਹ ਪੱਕੀ ਨਹੀਂ ਹੈ। ਇੱਕ ਤਾਂ ਉਹਦੇ ਨੀਂਹ ਨੂੰ ਅਸੀਂ ਤੋੜਤਾ, ਬੱਚੇ ਨੂੰ ਰੋਬੋਟ ਬਣਾਤਾ, 3 ਸਾਲ ਦਾ ਬੱਚਾ ਜਾ ਰਿਹਾ ਹੈ, ਬਸਤਾ ਚੁੱਕੀ, ਉਹਦਾ ਬਸਤਾ ਐਡਾ ਭਾਰੀ ਕਰਤਾ। ਸਕੂਲ ਸਿੱਖਿਆ ਦਾ ਅਸੀਂ ਪੱਠਾ ਬਿਠਾਇਆ ਪਹਿਲਾਂ, ਸਕੂਲ ਸਿੱਖਿਆ ਪ੍ਰਾਈਵੇਟਾਈਜ਼ ਕਰੀ। ਇਹੋ ਜਿਹੇ ਸਕੂਲ ਨੇ ਦਿੱਲੀ ਵਗੈਰਾ 'ਚ ਕਹਿੰਦੇ ਵੀ 2-2 ਲੱਖ ਰੁਪਇਆ ਫੀਸ ਹੈ ਨਰਸਰੀ ਦੀ, MBA ਦੀ ਫੀਸ 2 ਲੱਖ ਹੁੰਦੀ। ਸੋ ਇਸ ਕਰਕੇ ਅਸੀਂ ਮਹਿੰਗੇ ਸਕੂਲ ਬਣਾਤੇ ਵੀ ਜਿਹਦੇ ਕੋਲ ਵਿੱਦਿਆ ਪੈਸਾ ਉਹ ਲਵੇ ਵਿਦਿਆ, ਮੁੱਢਲੀ ਵਿਦਿਆ ਵੀ। ਫਿਰ ਜਦ ਜਿਹੜੀ ਦੂਜਾ ਅਸੀਂ ਕਰ ਦਿੱਤਾ ਵੀ ਵਿਦਿਆ ਨੂੰ ਸੀਮਿਤ ਕਰਨ ਦਾ ਇੱਕ ਤਰੀਕਾ ਹੋਰ ਲੱਭ ਲਿਆ। ਆਹ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ, ਕਾਲਜ ਨੇ, ਹਾਇਰ ਐਜੂਕੇਸ਼ਨ ਜਿਹਨੂੰ ਆਪਾਂ ਕਹਿੰਦੇ, ਹਾਇਰ ਐਜੂਕੇਸ਼ਨ ਦੇ ਵਿੱਚ ਅੱਜ ਪੰਜਾਬ ਦੇ ਵਿੱਚੋਂ 1600 ਪੋਸਟਾਂ ਨੇ ਲੈਕਚਰਾਂ ਦੀਆਂ ਭਰੀਆਂ ਹੋਈਆਂ, 3-350 ਨੇ ਸਾਰੀਆਂ। ਪਰ ਅਸੀਂ ਸੈਲਰੀਜ਼ ਇੰਨੀਆਂ ਹੋ ਗਈਆਂ ਕਿ ਉਹ ਬਜਟ ਹੀ ਇੰਨਾ ਬਣ ਗਿਆ, ਤੇ ਦੂਜਿਆਂ ਨੂੰ ਇੱਕ ਪਾਸੇ ਅਸੀਂ 2.5 ਲੱਖ 2 ਲੱਖ ਰੁਪਇਆ ਦੇ ਰਹੇ ਹਾਂ, ਉਹ ਪੜ੍ਹਾ ਕੁਛ ਨਹੀਂ ਰਿਹਾ। ਦੂਜੇ ਪਾਸੇ ਨੌਜਵਾਨ ਲੜਕੇ ਨੂੰ 15-15 20-20 ਸਾਲ ਤੋਂ ਸਿਰਫ 20,000 ਤੇ 20,000 'ਚ ਰੋਟੀ ਨਹੀਂ ਚੱਲਦੀ। ਆ ਮੈਂ ਮਕਾਨ 'ਚ ਇੱਥੇ ਰਹਿੰਦਾ ਸੀ, 3 ਕਮਰਿਆਂ ਦਾ ਮਕਾਨ, 6 ਮਹੀਨੇ ਪਹਿਲਾਂ ਹੀ ਉਰੇ ਸ਼ਿਫਟ ਕਰਿਆ ਮੈਂ, 8 ਮਹੀਨੇ। ਉਹ 3 ਕਮਰਿਆਂ ਦੇ ਮਕਾਨ ਦਾ 23,000 ਰੁਪਇਆ ਕਿਰਾਇਆ ਸੀ ਜੀ। ਜਿੱਦਾਂ ਮੈਂ ਖਾਲੀ ਕਰਦਾ ਸ਼ਾਇਦ 25 'ਚ ਰਹਿ ਗਿਆ ਹੋਵੇ। 20,000 ਤੁਸੀਂ ਇੱਕ ਨੌਜਵਾਨ ਨੂੰ ਦੇ ਰਹੇ ਹੋ ਯਾਰ, 10 ਸਾਲ ਤੋਂ ਦੇ ਰਹੇ ਹੋ, ਉਹਦੀ ਮੁੱਝ ਕੁੱਟ ਰਹੇ ਹੋ ਲੜਕੀ ਦੀ। 20,000 'ਚੋਂ ਉਹ ਵੀ ਸਰਕਾਰ 11,000 ਦਿੰਦੀ ਹੈ, 10,000 ਮਾਪਿਆਂ ਤੋਂ ਇਕੱਠਾ ਕਰਕੇ ਦਿੰਦੇ, ਬੱਚਿਆਂ ਤੋਂ, ਪੇਰੈਂਟ। ਸੋ ਇਹ ਜਿਹੜਾ ਦੁਖਾਂਤ ਹੈ, ਸਾਨੂੰ ਇਹ ਸਮਝਣਾ ਪਏਗਾ ਵੀ ਐਡਾ ਗੈਪ ਕਿਉਂ। ਜਿਹੜਾ ਬਰਾਬਰਤਾ ਦਾ ਸਿਧਾਂਤ ਉਹ ਤਾਂ ਖਤਮ ਕਰਤਾ। ਫਿਰ ਇੱਕ ਪਾਸੇ ਤੁਸੀਂ 2 ਲੱਖ ਦੇ ਰਹੇ ਹੋ, ਇੱਕ ਪਾਸੇ ਕੁਛ ਨਹੀਂ ਦੇ ਰਹੇ, ਜ਼ਿੰਮੇਵਾਰ ਪੜਾ ਨਹੀਂ ਰਹੇ। ਮੈਂ ਆ ਰਿਹਾ। ਸੋ ਇਹ ਕਿਤੇ ਨਾ ਕਿਤੇ ਜ਼ਿੰਮੇਵਾਰ ਟ੍ਰੇਡ ਯੂਨੀਅਨ ਵੀ ਹੈ, ਉਹ ਸਰਕਾਰ ਵੀ ਹੈ, ਕਿਉਂਕਿ ਟ੍ਰੇਡ ਯੂਨੀਅਨ ਹੋ ਗਿਆ। ਇੱਥੇ ਇੱਕ ਯੂਨੀਵਰਸਿਟੀ 'ਚ ਸੈਮੀਨਾਰ ਸੀ ਇਹਨਾਂ ਦੇ, ਆਲ ਇੰਡੀਆ ਜੋ ਫੈਡਰੇਸ਼ਨ ਹੁੰਦੀ ਹੈ ਯੂਨੀਵਰਸਿਟੀ ਪ੍ਰੋਫੈਸਰ ਦੀ, ਉਹਦੇ ਆਏ ਹੋ, ਕਹਿੰਦੇ ਜੀ ਤੁਸੀਂ WTO ਦੇ ਪਿੱਛੇ ਲੱਗਦੇ ਹੋ ਫਲਾਣਾ। ਮੈਂ ਕਿਹਾ ਉਹ ਤਾਂ ਤੁਸੀਂ ਵੀ ਲੱਗੇ ਹੋਏ ਆ, ਨਵੇਂ ਬੰਦੇ ਨੂੰ ਨੌਕਰੀ ਦੇਣ ਦੀ ਬਜਾਏ ਤੁਸੀਂ ਕਹਿੰਦੇ ਸਾਨੂੰ 65 ਸਾਲ ਤੇ ਰਿਟਾਇਰ ਕਰੋ। ਤੁਸੀਂ ਕਿਉਂ ਨਹੀਂ ਕਹਿੰਦੇ ਕਿ ਸਾਨੂੰ 58 ਸਾਲ ਤੋਂ ਬਾਅਦ ਨੌਕਰੀ ਨਹੀਂ ਚਾਹੀਦੀ? ਅਸੀਂ ਨਹੀਂ, ਜੇ ਮੁੜ ਕੇ ਅਸੀਂ ਕੰਮ ਕਰਨਾ ਯੂਨੀਵਰਸਿਟੀ 'ਚ, ਸਾਨੂੰ ਕਮਰਾ ਦੇ ਦਿਓ, ਦਫ਼ਤਰ ਦੇ ਦਿਓ, ਕੁਰਸੀ ਦੇ ਦਿਓ, ਮੇਜ਼ ਦੇ ਦਿਓ, ਥੋੜ੍ਹੀ ਜਿਹੀ ਸਹੂਲਤ ਦੇ ਦਿਓ, ਅਸੀਂ ਖੋਜ ਕਰਾਂਗੇ ਮੁਫਤ। ਪੈਨਸ਼ਨ ਤਾਂ ਤੁਹਾਨੂੰ ਮਿਲ ਹੀ ਰਹੀ ਹੈ। ਜਿਹਨੂੰ ਪੈਨਸ਼ਨ ਨਾ ਮਿਲਦੀ ਹੋਵੇ ਫਿਰ ਵੀ ਨੌਕਰੀ ਕਰੇ, ਮੈਂ ਮੰਨ ਸਕਦਾ। ਬਿਲਕੁਲ। ਤੇ ਜਿਹਨੂੰ ਪੈਨਸ਼ਨ ਐਡੀ ਮੋਟੀ ਮਿਲ ਰਹੀ ਆ, ਉਹ ਦੁਬਾਰਾ ਪੈਸਿਆਂ ਦੀ ਨੌਕਰੀ ਕਰੇ, ਉਹ ਨੌਕਰੀ ਦੂਜਿਆਂ ਵਾਸਤੇ ਛੱਡੇ ਤੇ ਦੂਜਿਆਂ ਨੂੰ ਹੱਥ ਫੜ ਕੇ ਅੱਗੇ ਤੋਰੇ।
ਵੀ ਮੈਂ ਆ ਦਫ਼ਤਰ 'ਚ ਬੈਠਾ ਕਾਕਾ, ਜੇ ਤੈਨੂੰ ਤੂੰ ਲੈਕਚਰਰ ਲੱਗ ਗਿਆ, ਤੂੰ ਅਸਿਸਟੈਂਟ ਪ੍ਰੋਫੈਸਰ ਹੈ, ਐਸੋਸੀਏਟ ਪ੍ਰੋਫੈਸਰ ਹੈ, ਜੇ ਤੈਨੂੰ ਕਿਸੇ ਗੱਲ ਦੀ ਲੱਗੇ ਵੀ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਦੱਸਾਂ, PhD MPhil ਕਿਵੇਂ ਕਰਾਵਾਂ, ਤਾਂ ਮੇਰੇ ਤੋਂ ਆ ਕੇ ਜਦ ਮਰਜ਼ੀ ਪੁੱਛ ਲਈ, ਮੈਂ ਬੈਠਾ। ਅਸੀਂ ਆਪਦਾ ਗਿਆਨ ਉਹਨਾਂ ਨੂੰ ਦੇਣਾ ਸੀ, ਕੋਈ ਕਿਤਾਬਾਂ ਲਿਖਦੇ, ਕੋਈ ਨਵੀਂ ਥਿਊਰੀ ਕੱਢਦੇ, ਅਸੀਂ ਤਾਂ ਕਰਨੀ ਨਹੀਂ ਲੱਗੇ। ਸਾਡੇ ਵਿੱਚ ਅਸੀਂ ਜਿਹੜਾ ਗਿਆਨ ਹੈ, ਗਿਆਨ ਬੰਦੇ 'ਚ ਇਨਸਾਨੀ ਬਿਰਤੀਆਂ ਪੈਦਾ ਕਰਦਾ ਹੈ ਜੀ। ਤੇ ਜੇ ਗਿਆਨ ਜਿੰਨਾ ਮਰਜ਼ੀ ਪੜ੍ਹੇ ਹੋਣ, ਡਿਗਰੀਆਂ ਨਾਲ ਗਿਆਨ ਨਹੀਂ ਆਉਂਦਾ, ਇਹ ਭੁਲੇਖਾ ਸਭ ਨੂੰ। PhD ਕਰਦੇ ਤਾਂ ਅਨੇਕਾਂ ਹੀ ਫਿਰਦੇ ਨੇ। ਇਸੇ ਕਰਕੇ ਤਾਂ ਬਾਬੇ ਨੇ ਕਿਹਾ, ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਗ ਗਿਆਨੀ ਬਿਰਲਾ ਆਚਾਰੀ। ਗਿਆਨ ਹੈਗਾ, ਆਚਾਰ ਉਹ ਜਾਨੀ। ਬਿਲਕੁਲ। ਜਗ ਪੰਡਿਤ ਬਿਰਲਾ ਵਿਚਾਰੀ। ਭੇਖ ਬਹੁਤ ਨੇ ਧਾਰਿਆ ਹੋਇਆ ਹੈ, ਪਰ ਵਿਚਾਰ ਨਹੀਂ ਕਰਦੇ। ਸੋ ਇਸ ਕਰਕੇ ਸਾਡੀਆਂ ਯੂਨੀਵਰਸਿਟੀਆਂ 'ਚ ਅੱਜ ਜਿਹੜਾ ਗਿਆਨ ਅਰਜਿਤ ਹੋਣਾ ਸੀ, ਆ PhD ਹੋਰ ਕੀ ਹੈ, ਗਿਆਨ ਅਰਜਿਤ ਕਰਨ ਦਾ ਤਰੀਕਾ ਹੈ। ਜਿਹੜੀ ਗਿਆਨ ਅਰਜਿਤ ਹੋਣਾ ਸੀ ਉਹ ਸਾਡੇ ਅਦਾਰਿਆਂ ਦਾ ਅਸੀਂ ਮੋਗਾ ਹੀ ਬੰਦ ਕਰਤਾ, ਜਿੱਥੋਂ ਦੀ ਉਹ ਆਉਣਾ ਸੀ ਨਾ, ਉਹ ਚਾਨਣ ਆਉਣਾ ਸੀ, ਉਹ ਅਸੀਂ ਗੇਟ ਹੀ ਬੰਦ ਕਰਤੇ। ਇੱਕ ਤਾਂ ਇਹ ਸਾਡੀ ਸਮੱਸਿਆ ਹੋ ਗਈ। ਹੁਣ ਆ ਰੋਜ਼ ਆ ਰਿਹਾ ਵੀ ਕਿੰਨੀਆਂ PhD ਝੂਠੀਆਂ ਕਰਾ ਦਿੰਦੇ ਨੇ, ਉਦਾਂ ਹੀ PhD ਮਿਲਦੀ ਆ, ਮੁੱਢ ਦੀ ਮਿਲ ਰਹੀ ਹੈ, ਕਿਉਂਕਿ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਪ੍ਰਾਈਵੇਟਾਈਜ਼ ਨੇ ਇੱਕ ਚਬਾਰੇ 'ਚ ਯੂਨੀਵਰਸਿਟੀ ਖੋਲ੍ਹੀ, ਪੈਸੇ ਦੇ ਕੇ ਸਰਕਾਰ ਤੋਂ ਆਪਦੀ ਮਨਜ਼ੂਰੀ ਲੈ ਲਈ, ਫਿਰ ਕਹਿੰਦਾ ਆਜੋ ਜੀ ਮੈਂ ਤੁਹਾਨੂੰ ਕਰਾਉਣਾ ਡਿਗਰੀ, ਆ ਮੇਰੇ ਕੋਲ MBA 'ਚ ਦਾਖਲੇ ਵਾਸਤੇ ਮੈਂ ਕਈ ਫੜੇ ਇੱਦੇ। ਸੋ ਇਸ ਕਰਕੇ ਜਿਹੜੀਆਂ ਇਹ ਝੂਠੀਆਂ ਡਿਗਰੀਆਂ ਦੇ ਨਾਲ ਆ ਗਏ, ਉਹਨਾਂ ਨੇ ਨੌਕਰੀਆਂ ਵੀ ਲੈਣੀਆਂ, ਕਿਉਂਕਿ ਜੇ ਝੂਠੀ ਡਿਗਰੀ ਪੈਸੇ ਦੇ ਕੇ ਆਏ ਨੇ, ਥੱਬਾ ਨੋਟਾਂ ਦਾ ਮਿਲਦਾ, ਉਹ ਗੱਤੀ ਸਾਹਮਣੇ ਨਹੀਂ ਆਉਂਦੀ ਉਹਨਾਂ ਨੂੰ, ਤੇ ਉਹ ਫਿਰ ਪੈਸੇ ਦੇ ਕੇ ਨੌਕਰੀ ਵੀ ਲੈਂਦੇ ਨੇ, ਕਿਉਂਕਿ ਨੌਕਰੀਆਂ ਵੀ ਵਿਕਦੀਆਂ ਨੇ। ਉਹ ਗਾਹਾਂ ਕੀ ਪੜਾਉਣਗੇ, ਆਪਾਂ ਇਹ ਸਮਝੀਏ। ਬਿਲਕੁਲ ਬਿਲਕੁਲ। ਜਿਸ ਬੰਦੇ ਨੇ ਆਪ ਹੀ ਪੜ੍ਹਾਈ ਨਹੀਂ ਕਰੀ ਹੋਈ, ਉਹਨੇ ਵਿਚਾਰੇ ਨੇ ਕੀ ਪੜਾਉਣਾ। ਸੋ ਸਾਡੇ ਗਿਆਨ ਅਰਜਿਤ ਕਰਨ ਦੀ ਇੱਕ ਛੋਟੀ ਜਿਹੀ ਗੱਲ ਸੁਣਾਵਾਂਗਾ ਮੈਂ। ਇਸ ਤੇ ਪਿੱਛੇ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੇ ਕਾਲਜਾਂ ਦੇ ਪ੍ਰੋਫੈਸਰ ਹੁੰਦੇ ਨੇ ਨਾ, ਇਹਨਾਂ ਦਾ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਲੱਗਦਾ ਹੈ। ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਕਿਹਾ ਕਿ ਜੀ ਸਾਡੇ ਇੱਥੇ ਖੋਜ ਦੇ ਉੱਤੇ, ਖੋਜ ਕਿਵੇਂ ਕਰਨੀ ਹੈ, ਗਿਆਨ ਅਰਜਿਤ ਕਿਵੇਂ ਕਰਨਾ ਹੈ, ਇਹਦੇ ਉੱਤੇ ਤੁਸੀਂ ਇੱਕ ਲੈਕਚਰ ਦੇ ਦਿਓ, 2 ਲੈਕਚਰ। ਤੇ ਵੈਸੇ ਤੁਸੀਂ ਤਾਂ ਜਿਹਦਾ ਮਰਜ਼ੀ ਟੌਪਿਕ ਤੇ ਬੋਲਿਓ, ਅਸੀਂ ਤੁਹਾਨੂੰ ਇਸ ਲਿਮਿਟ ਨਹੀਂ ਕਰਨਾ। ਮੈਂ ਕਿਹਾ ਨਹੀਂ, ਮੈਂ ਖੋਜ 'ਤੇ ਲੈਕਚਰ ਦਿਆਂਗਾ, ਕਿਉਂਕਿ ਥੋੜਾ ਜਿਹਾ ਸਾਰਾ ਸੈਮੀਨਾਰ ਹੀ ਖੋਜ ਦਾ ਇੰਨੇ ਦਿਨਾਂ ਦਾ, ਮੈਂ ਖੋਜ ਤੋਂ ਬਾਹਰ ਨਹੀਂ ਜਾਵਾਂਗਾ। ਜਦ ਮੈਂ ਖੋਜ 'ਤੇ ਲੈਕਚਰ ਦਿੱਤਾ ਤਾਂ ਲੋਕਾਂ ਨੂੰ ਉਹ ਗੱਲਾਂ ਨਹੀਂ ਉਹਨਾਂ ਨੇ ਕਿਸੇ ਨੇ ਦੱਸੀਆਂ ਸੀ ਅਜੇ ਤੱਕ। ਫਿਰ ਮੈਨੂੰ ਜਿਹੜੇ ਸੋਸ਼ਲ ਸਾਇੰਸ ਵਾਲੇ, ਜਿਵੇਂ ਪੰਜਾਬੀ, ਹਿੰਦੀ, ਸੋਸ਼ਲ ਸਟੱਡੀ ਹੈ, ਪੋਲੀਟੀਕਲ ਸਾਇੰਸ, ਹਿਸਟਰੀ, ਜਿਓਗ੍ਰਾਫੀ, ਉਹ ਹਿਸਟਰੀ ਵਾਲੇ, ਉਹ ਇਕਨੋਮਿਕਸ ਵਾਲੇ, ਉਹ ਸਵਾਲ ਪੁੱਛਣ ਲੱਗੇ, ਕਿਉਂਕਿ ਸਵਾਲ ਦਾ ਟਾਈਮ ਤਾਂ ਦੇਣਾ ਹੀ ਹੁੰਦਾ। ਕਹਿੰਦੇ ਤੁਸੀਂ ਕਹਿ ਤਾਂ ਦਿੱਤਾ ਵੀ ਸੋਸ਼ਲ ਸਾਇੰਸ। ਮੈਂ ਇਹ ਕਿਹਾ ਵੀ ਜਿਹੜੀਆਂ ਫਿਜ਼ੀਕਲ ਸਾਇੰਸਸ ਨੇ ਜਾਂ ਬਾਇਓਲੋਜੀਕਲ ਸਾਇੰਸਸ ਨੇ, ਫਿਜ਼ਿਕਸ ਹੈ, ਕੈਮਿਸਟਰੀ ਹੈ, ਬੋਟਨੀ ਹੈ, ਜ਼ੂਲੌਜੀ ਹੈ, ਹਾਂਜੀ, ਇਹ ਤਾਂ ਬੰਦੇ ਨੂੰ ਸਿਰਫ ਮਸ਼ੀਨ ਬਣਾਉਂਦੀਆਂ ਨੇ ਜੀ, ਤੇ ਬੰਦਾ ਬਣਾਉਂਦੀਆਂ ਸੋਸ਼ਲ ਸਾਇੰਸਸ। ਉਹਨੂੰ ਪਤਾ ਲੱਗਦਾ ਕਲਾਵਾਂ ਕੀ ਹੁੰਦੀਆਂ ਨੇ, ਹੈ ਇੱਕ ਦੂਜੇ ਨੂੰ ਨਰਮੀ ਨਾਲ ਬੋਲਣਾ ਕੀ ਹੁੰਦਾ ਹੈ, ਗੁੱਸਾ ਕੀ ਹੁੰਦਾ ਹੈ, ਨਰਮੀ ਪਿਆਰ ਕੀ ਹੁੰਦਾ ਹੈ, ਉਹ ਤੁਸੀਂ ਸਿਖਾਉਂਦੇ ਹੋ। ਅਸੀਂ ਤਾਂ ਮਸ਼ੀਨਾਂ ਬਣਾਉਂਦੇ ਹਾਂ, ਤੁਸੀਂ ਬੰਦਾ ਬਣਾਉਂਦੇ ਹੋ। ਇਹ ਮੈਂ ਕਿਹਾ ਸੀ। ਉਹ ਕਹਿੰਦਾ ਜੀ ਤੁਸੀਂ ਕਹੋ ਸਾਨੂੰ ਤਾਂ ਕੋਈ ਪੁੱਛਦਾ ਨਹੀਂ। ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਡੀ ਤਾਕਤ ਕੀ ਹੈ, ਜਦ ਤੁਸੀਂ ਬੰਦਾ ਬਣਾਇਆ ਹੀ ਨਹੀਂ ਕਦੇ, ਜਿਹੜੀ ਮਸ਼ੀਨ ਕਦੇ ਯੂਜ਼ ਹੀ ਨਹੀਂ ਹੋਈ, ਉਸ ਜੋ ਉਹਨੇ ਟੂਲ ਕਰਨਾ ਸੀ, ਤੇ ਫਿਰ ਉਹਨੂੰ ਕਿਵੇਂ ਪਤਾ ਵੀ ਮੇਰੇ 'ਚ ਗੁਣ ਹੈ। ਬਿਲਕੁਲ। ਸੋ ਇਸ ਕਰਕੇ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਤਾਕਤ ਕੀ ਹੈ, ਕਿ ਤੁਸੀਂ ਕੇਵਲ ਤਨਖਾਹ ਨਾਲ ਬੰਨੇ ਹੋਏ ਹੋ। ਮੈਂ ਨਹੀਂ ਕਹਿੰਦਾ ਤਨਖਾਹ, ਸਾਡੇ ਫਰਕ ਕਿੱਥੇ ਹੈ। ਸਾਡੇ ਜਿਹੜੇ ਗਿਆਨ ਦੇ ਅਦਾਰੇ ਨੇ ਉਹ ਇਸੇ ਗੱਲ ਨਾਲ ਜੁੜੇ ਹੋਏ ਨੇ, ਉਹ ਸਾਰਾ ਸਿਸਟਮ ਉਹਦੇ ਨਾਲ ਜੁੜਿਆ, ਜਿਹੜਾ ਮੈਂ ਕਹਿੰਦਾ ਹਰੇਕ ਚੀਜ਼ ਜੁੜੀ ਹੈ। ਜਿਵੇਂ ਅਸੀਂ ਚੀਜ਼ਾਂ ਦੀ ਪ੍ਰੋਡਕਸ਼ਨ ਅੱਜ ਕਰਦੇ ਹਾਂ, ਕੁਦਰਤ ਦਾ ਦੋਹਨ ਕਰਕੇ, ਅਸੀਂ ਪ੍ਰੋਡਕਸ਼ਨ ਇਸ ਵਾਸਤੇ ਨਹੀਂ ਕਰਦੇ ਕਿ ਚੀਜ਼ਾਂ ਦੀ ਲੋੜ ਹੈ ਲੋਕਾਂ ਨੂੰ, ਅਸੀਂ ਚੀਜ਼ਾਂ ਪ੍ਰੋਫਿਟ ਵਾਸਤੇ, ਮੁਨਾਫੇ ਵਾਸਤੇ ਪੈਦਾ ਕਰਦੇ ਹਾਂ, ਭਾਵੇਂ ਜ਼ਹਿਰ ਪੈਦਾ ਕਰਨੀ ਪਵੇ। ਹਾਂ, ਉਹਦੇ 'ਚੋਂ ਕਿਸੇ ਦੀ ਲੋੜ ਵੀ ਪੂਰੀ ਹੋ ਸਕਦੀ ਹੈ, ਜਦ ਕਿ ਗੱਲ ਉਲਟ ਹੋਣੀ ਚਾਹੀਦੀ ਹੈ ਕਿ ਅਸੀਂ ਚੀਜ਼ਾਂ ਲੋੜ ਵਾਸਤੇ ਪੈਦਾ ਕਰੀਏ, ਉਹ 'ਚੋਂ ਕਿਸੇ ਨੂੰ ਮੁਨਾਫਾ ਹੋ ਸਕਦਾ ਹੈ। ਇੱਦਾਂ ਹੀ ਪੜ੍ਹਾਈ ਹੈ। ਅੱਜ ਅਸੀਂ ਜਿਹੜੀ ਹਾਇਰ ਐਜੂਕੇਸ਼ਨ ਦੇ ਵੀ ਰਹੇ ਹਾਂ, ਉਹ ਮੁਨਾਫੇ ਵਾਸਤੇ ਦੇ ਰਹੇ ਹਾਂ, ਗਿਆਨ ਅਰਜਿਤ ਕਰਨ ਵਾਸਤੇ ਨਹੀਂ ਦੇ ਰਹੇ। ਦੂਜੀ ਗੱਲ, ਬਲਕਿ ਗਿਆਨ ਨੂੰ ਲਿਮਿਟ ਕਰਨ ਵਾਸਤੇ ਦੇ ਰਹੇ, ਸੀਮਤ ਕਰਨ ਵਾਸਤੇ। ਵੀ ਪਹਿਲਾਂ ਅਸੀਂ ਭਾਸ਼ਾ ਦੇ ਰਾਹੀਂ ਗਿਆਨ ਨੂੰ ਸੀਮਤ ਕਰਿਆ ਸੀ, ਸੰਸਕ੍ਰਿਤ ਚਲਾ ਕੇ, ਤੇ ਹੁਣ ਅਸੀਂ ਪੈਸੇ ਦੇ ਨਾਲ ਸੀਮਤ ਕਰ ਰਹੇ ਹਾਂ। ਇੱਥੇ ਯੂਨੀਵਰਸਿਟੀ ਖੁੱਲ੍ਹੀ ਹੈ ਮੋਹਾਲੀ 'ਚ, ਅਸ਼ੋਕਾ ਯੂਨੀਵਰਸਿਟੀ, ਉਹਦੀ 30-32 ਲੱਖ ਰੁਪਇਆ ਫੀਸ ਹੈ। ਅਸੀਂ ਹੁਣ ਸੀਮਤ ਕਰ ਰਹੇ ਹਾਂ ਗਿਆਨ ਨੂੰ ਪੈਸੇ ਦੇ ਨਾਲ, ਵੀ ਜਿਹਦੇ ਕੋਲ ਪੈਸਾ ਹੈ ਉਹ ਗਿਆਨ ਲੈ ਲੇ, ਦੂਜਾ ਗਿਆਨ ਦਾ ਵੀ ਨਾ, ਡਿਗਰੀ ਲੈ ਲੇ, ਗਿਆਨ ਨਾਲ ਵੀ ਫਰਕ ਹੈ ਦੋਹਾਂ 'ਚ। ਮੈਂ ਡਿਫਰੈਂਸ਼ੀਏਟ ਕਰਨਾ। ਸੋ ਅਸੀਂ ਗਿਆਨ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਕੇ ਸਿਰਫ ਉਹਨਾਂ ਲੋਕਾਂ ਕੋਲ ਸੀਮਤ ਕਰਤਾ ਜਿਨ੍ਹਾਂ ਕੋਲ ਚੰਗਾ ਪੈਸਾ, ਡਾਲਰ ਨੇ ਚਾਹੇ ਰੁਪਈਏ ਨੇ, ਹੈ ਥੱਬਾ, ਚਾਹੇ ਲੋਕਾਂ ਤੋਂ ਚੋਰੀ ਕਰੇ ਹੋਣ, ਹੈ। ਕਿਉਂਕਿ ਆਪਾਂ ਕਹਿੰਦੇ ਹਾਂ ਇਸ ਜਰ ਕਾਰਨ ਘਣੀ ਬਿਗੁੱਤੀ, ਗੁਰੂ ਸਾਹਿਬ ਨੇ ਕਿਹਾ ਇਸ ਜਰ ਘਣੀ ਗਵਾਈ, ਪਾਪਾਂ ਬਾਝੋਂ ਹੋਵੇ ਨਾ ਹੀ ਮੋਹਿਆ ਸਾਥ ਨਾ ਜਾਈ। ਸੋ ਇਹ ਜਿਹੜੀ ਜਰ ਹੈ, ਜਿਹੜਾ ਸਰਮਾਇਆ ਹੈ, ਜਿਵੇਂ ਮਰਜ਼ੀ ਇਕੱਠਾ ਕਰਿਆ, ਉਹਦੇ ਨਾਲ ਅਸੀਂ ਗਿਆਨ ਨੂੰ ਸੀਮਤ ਕਰਤਾ ਵੀ ਸਰਮਾਏਦਾਰ ਹੀ, ਪੈਸੇ ਵਾਲਾ ਹੀ, ਤਕੜਾ ਹੀ ਗਿਆਨ ਲੈ ਸਕੇ, ਦੂਜਾ ਗਿਆਨ ਨਾ ਲੈ ਸਕੇ। ਫਿਰ ਅਸੀਂ ਉਹਦੇ 'ਚ ਨੋਰਮਿਕ ਤੈਅ ਕਰਤਾ ਵੀ ਕਿਉਂਕਿ ਉਹਦਾ ਗਿਆਨ ਬਹੁਤ ਵਧੀਆ, ਇਸ ਕਰਕੇ ਦੂਜੇ ਨੂੰ ਅਸੀਂ ਮੰਨਣਾ ਹੀ ਨਹੀਂ।
ਹੁਣ ਮੈਂ ਇੱਕ ਹੋਰ ਨਵੀਂ ਐਜੂਕੇਸ਼ਨ ਪਾਲਿਸੀ 'ਚ ਇਹਨਾਂ ਨੇ ਕੀ ਕਿਹਾ ਹੈ, ਬੜੇ ਲੋਕ ਕੁਝ ਤਾਂ ਖੁਸ਼ ਹੁੰਦੇ ਨੇ, ਕੁਝ ਨਹੀਂ ਹੁੰਦੇ ਜੀ। ਹਰ ਕਾਲਜ ਆਪਦੀ ਡਿਗਰੀ ਦੇਗਾ ਜੀ। ਹੁਣ ਜਿਹੜਾ ਹਰ ਕਾਲਜ ਡਿਗਰੀ ਦੇਣ ਦਾ ਹੈ, ਬਹੁਤ ਸਾਰੇ ਨੂੰ ਜੋ ਝੂਠੀਆਂ ਡਿਗਰੀਆਂ ਦੇ ਦੇਣਗੇ, ਉਹ ਐਂ ਕਰ ਦੇਣਗੇ, ਇਹ ਸਾਰਾ ਕੁਝ ਹੋਏਗਾ। ਉਹ ਹੁਣ ਵੀ ਹੋ ਰਿਹਾ, ਉਹ ਯੂਨੀਵਰਸਿਟੀਆਂ 'ਚ ਵੀ ਹੋ ਰਿਹਾ ਜੀ। ਉਹ ਪਰ ਰੋਣਾ ਇਸ ਤੇ ਰੋਂਦੇ ਨੇ। ਅਸਲੀ ਜਿਹੜਾ ਕਾਰਨ ਹੈ ਪਤਾ ਕੀ ਹੈ? ਅਸਲੀ ਕਾਰਨ ਇਹ ਹੈ ਵੀ ਅੱਜ ਜੇ ਤੁਸੀਂ 2000 ਦਾ ਨੋਟ ਲੈ ਕੇ ਜਾਂਦੇ ਹੋ, ਉਹ ਤੁਹਾਡੇ ਕੋਲ ਹੈ, ਉਹ ਅਡਾਨੀ ਅੰਬਾਨੀ ਕੋਲ ਹੈ, ਉਹ ਮੇਰੇ ਕੋਲ ਹੈ, ਉਹ ਇੱਥੇ ਘਾਹ ਖੁੱਤਣ ਵਾਲੇ ਕੋਲ ਹੈ, ਉਹਦੀ ਉੱਥੇ ਬੈਂਕ 'ਚ 2000 ਹੀ ਕੀਮਤ ਪੈਣੀ ਹੈ। ਠੀਕ ਹੈ, ਕਿਉਂ ਪੈਣੀ ਹੈ ਉਹ 2000 ਭਲਾ? ਕਿਉਂਕਿ ਉਹਦੇ ਆਰਬੀਆਈ ਦੇ ਗਵਰਨਰ ਦੀ ਮੋਹਰ ਲੱਗੀ ਹੋਈ। ਜੇ ਇਹ ਕਹਿੰਦੇ ਵੀ ਹਰੇਕ ਹੀ ਨੋਟ ਛਾਪ ਸਕਦਾ ਆਪਦੇ ਫਿਰ ਜਿਹੜਾ ਘਾਹ ਖੁੱਤਣ ਵਾਲੇ ਦਾ 2000 ਦਾ ਨੋਟ ਹੋਊ, ਉਹਨੂੰ ਕਹਿਣਗੇ ਕਿੱਥੇ ਰਾਜਾ ਭੋਜ, ਕਿੱਥੇ ਗੰਗਾ ਤੇਲੀ, ਇਹਦਾ ਨੋਟ ਤਾਂ ਹੈ ਹੀ ਘਟੀਆ। ਇਦਾਂ ਹੀ ਜਦ ਡਿਗਰੀਆਂ ਹਰੇਕ ਕਾਲਜ ਦੇਣ ਲੱਗ ਗਿਆ, ਇੱਕ ਅਸ਼ੋਕਾ ਯੂਨੀਵਰਸਿਟੀ ਡਿਗਰੀ ਦੇ ਰਹੀ ਹੈ, ਇੱਕ ਸਧਾਰਨ ਕਾਲਜ ਦੇ ਉਹ ਕਹਿਣਗੇ ਕਿੱਥੇ ਅਸ਼ੋਕਾ ਯੂਨੀਵਰਸਿਟੀ, ਕਿੱਥੇ ਆ ਕਾਲਜ ਟੁੱਟਿਆ ਜਾਂ ਤੰਦੇ ਵੱਧੇ ਦਾ। ਤੇ ਇਹਦੇ ਵਿੱਚੋਂ ਕਾਹਦਾ ਇਸ ਤੇ ਗਿਆਨ ਹੋਊਗਾ? ਉਹ ਜਾਣੀ ਕਿ ਜਿਹੜੀ ਤੁਹਾਨੂੰ ਬਰਾਬਰਤਾ ਮਿਲੀ ਸੀ, ਜਿਵੇਂ ਵੋਟ ਦੇ ਅਧਿਕਾਰ 'ਚ ਬਰਾਬਰਤਾ ਹੈ, ਡਿਗਰੀ 'ਚ ਜਿਹੜੀ ਬਰਾਬਰਤਾ ਸੀ ਉਹ ਖਤਮ ਕਰਨਾ। ਇਹਨੂੰ ਇੱਕ ਵੀ ਮੈਂ ਬੰਦੇ ਨੂੰ ਨਹੀਂ ਸੁਣਿਆ ਜਿਹੜੇ ਸਾਡੇ ਗਿਆਨਵਾਨ, ਜਿਹੜੇ ਇਸ ਵਾਸਤੇ ਵੀ ਕਹਿੰਦੇ ਨੇ ਕਿ ਗਿਆਨ ਬਰਾਬਰ ਹੋਣਾ ਚਾਹੀਦਾ ਹੈ, ਵੀ ਤੁਹਾਡੀ ਤਾਂ ਬਰਾਬਰਤਾ ਹੀ ਖਤਮ ਕਰਤੀ। ਉਹ ਹੋਰ 100 ਗੱਲਾਂ ਕਹਿੰਦੇ ਨੇ। ਆਹ ਜਿਹੜਾ ਵੱਡਾ ਮੁੱਦਾ ਉਹਨਾਂ ਦਾ, ਵੀ ਆਪਾਂ ਜਿਹਨੂੰ ਵੀ ਪਾਸੇ ਲਾਉਣਾ ਹੋਵੇ ਉਹਨੂੰ ਕਹਿੰਦਾਂਗੇ ਉਹਦੀ ਡਿਗਰੀ ਠੀਕ ਨਹੀਂ ਜੀ, ਛੋਟੇ ਕਾਲ 'ਚੋਂ ਪੜ੍ਹਿਆ ਹੋਇਆ ਜੀ, ਇੰਟਰਵਿਊ ਤਾਂ ਕੋਈ ਨਹੀਂ। ਹੁਣ ਆ ਪਿੱਛੇ ਜੇ ਆਇਆ ਇੱਥੇ ਮੈਡੀਕਲ 'ਚ ਭਰਤੀ ਕਰ, ਕਹਿੰਦੇ ਜੀ ਇੰਟਰਵਿਊ ਦੇ ਸਾਰੇ ਨੰਬਰ ਖੋ, 100% ਇੰਟਰਵਿਊ ਨਹੀਂ ਕਰੋ, ਜਾਣੀ ਕਿ ਜਿਹਨੂੰ ਲੈਣਾ ਲੈ ਲਓ, ਜਿਹਨੂੰ ਛੱਡ ਦਿਓ। ਸੋ ਇਸ ਕਰਕੇ ਅਸੀਂ ਕਹਿੰਦੇ ਸੀ ਵੀ ਬਰਾਬਰਤਾ ਦੀ ਗੱਲ ਹੈ, ਹਰ ਇਨਸਾਨ ਬਰਾਬਰ ਹੈ, ਇੱਕ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਵਾਲੀ ਗੱਲ ਹੈ ਜਿਹੜੀ। ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ, ਤੋਂ ਅਸੀਂ ਛੱਡ ਦਿੱਤਾ। ਅਸੀਂ ਮਾਨਸ ਨੂੰ ਇੱਕ ਨਹੀਂ ਮੰਨਿਆ। ਪਹਿਲਾਂ ਤਾਂ ਅਸੀਂ ਉਹਨੂੰ ਧਰਮਾਂ ਜਾਤਾਂ 'ਚ ਵੰਡਦਾ, ਫਿਰ ਅਸੀਂ ਗਿਆਨ ਦੇ ਪੱਧਰ 'ਤੇ ਵੰਡਿਆ। ਪਹਿਲਾਂ ਠੀਕ ਵੰਡਿਆ ਵੀ ਚਲੋ ਜਿਹੜਾ ਜ਼ਿਆਦਾ ਗਿਆਨਵਾਨ ਹੈ, ਧਰਮ ਜਾਤ ਜਿਹੜੀ ਮਰਜ਼ੀ ਹੈ, ਉਹਨੂੰ ਅਸੀਂ ਥੋੜ੍ਹਾ ਉੱਚਾ ਅਹੁਦਾ ਦੇਤਾ, ਜਿਹਨੂੰ ਥੋੜ੍ਹਾ ਘੱਟ ਗਿਆਨ ਉਹਨੂੰ ਥੋੜ੍ਹਾ ਥੱਲੇ ਦੇਤਾ। ਹਾਲਾਂਕਿ ਇਕੱਲਾ ਗਿਆਨ ਇਹ ਫੈਸਲਾ ਨਹੀਂ ਕਰਦਾ, ਮੈਂ ਜਿੰਨਾ ਮਰਜ਼ੀ ਗਿਆਨਵਾਨ ਹੋਵਾਂ, ਜਿਹੜਾ ਇੱਥੇ ਦਿਹਾੜੀ ਕਰਦਾ ਗਿਆਨ ਉਹਨੂੰ ਵੀ ਹੈ, ਨਹੀਂ ਤਾਂ ਹੱਥ ਵਢਾ ਲੇਗਾ, ਨਹੀਂ ਤਾਂ ਉੱਚਾ ਨੀਵਾਂ ਕਰ ਦੇਗਾ, ਪਾਣੀ ਖੜਾ ਰਹੇਗਾ, ਉਹਨੂੰ ਵੀ ਗਿਆਨ ਹੈ। ਪਰ ਮੈਂ ਉਹਦੇ ਗਿਆਨ ਦੀ ਕਦਰ ਨਹੀਂ ਕਰਦਾ, ਕਿਉਂਕਿ ਮੈਂ ਕਹਿੰਦਾ ਮੈਂ ਹੀ ਵੱਡਾ, ਮੈਂ ਪਾਵਰਫੁਲ ਹਾਂ। ਪਰ ਚਲੋ ਗਿਆਨ ਦੇ ਲੈਵਲ 'ਤੇ ਹੁਣ ਗਿਆਨ ਦੇ ਨਾਂ ਦੇ ਉੱਤੇ ਡਿਫਰੈਂਸ਼ੀਏਸ਼ਨ ਕਰੀ ਜਾ ਰਹੀ ਹੈ ਵੀ ਇਹ MA PhD ਆ ਜੀ, ਇਹ ਜੀ 10ਵੀਂ ਪਾਸ ਹੈ ਜੀ। ਉਹ ਜਿਹੜਾ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਗਿਆਨ ਦੇ ਨਾਂ ਦੇ ਉੱਤੇ, ਉਹ ਗਿਆਨ ਨੂੰ ਸਭ ਤੋਂ ਵੱਡਾ ਢਾਲ ਆ। ਹਾਇਰ ਐਜੂਕੇਸ਼ਨ ਦਾ ਇੱਕ ਹੋਰ ਗੱਲ ਦੱਸਾਂਗਾ ਮੈਂ ਤੁਹਾਨੂੰ, ਜਿਹੜੀ ਬਹੁਤ ਜ਼ਰੂਰੀ ਹੈ ਪੰਜਾਬੀਆਂ ਨੂੰ ਵੀ ਬਾਕੀਆਂ ਨੂੰ ਵੀ ਸਮਝਣ ਦੀ। ਐਜੂਕੇਸ਼ਨ ਦਾ ਬਜਟ 13,000 ਕਰੋੜ ਦਾ ਪੰਜਾਬ ਦਾ ਜੀ। ਤੁਸੀਂ ਮੰਨੋਗੇ ਕਿ ਹਾਇਰ ਐਜੂਕੇਸ਼ਨ ਦਾ 900 ਕਰੋੜ ਦਾ ਸਿਰਫ। ਅੱਛਾ, ਤੁਸੀਂ ਕਿਵੇਂ ਚਲਾਓਗੇ ਇੰਨੀਆਂ ਯੂਨੀਵਰਸਿਟੀਆਂ ਨੇ, ਕਾਲਜ 50 ਕਾਲਜ ਨੇ, ਉਹੀ ਨਹੀਂ ਚੱਲਦੇ। ਆਹ ਸਰਕਾਰੀ ਕਾਲਜ ਕਹਿੰਦੇ ਖੋਲ੍ਹਣੇ ਨੇ 5 ਹੋਰ, ਪ੍ਰਾਈਵੇਟਾਂ ਨੂੰ ਸਰਕਾਰੀ ਪੁਰਾਣਿਆਂ ਨੂੰ ਕਹਤਾ ਵੀ ਤੁਸੀਂ ਪੈਸੇ ਭੇਜੋ 5-5 ਲੱਖ ਰੁਪਈਆ, ਜਿਹੜੀ ਸਰਕਾਰ ਇੰਨੀ ਮੰਗਤੀ ਹੋਏ PTA 'ਚੋਂ ਪੈਸੇ ਲਵੇ। ਸੋ ਇਸ ਕਰਕੇ ਜਦ ਅਸੀਂ ਆ ਜਿਹੜਾ ਮੈਡੀਕਲ ਕਾਲਜ ਨੇ, ਤੁਸੀਂ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਹੁਣ 8.25 ਲੱਖ ਫੀਸ ਕਰਤੀ MBBS ਦੀ, ਪਰ ਜਿਹੜਾ ਨਾਲ ਹੀ ਭੁੱਚੋ ਦੇ ਵਿੱਚ ਕਾਲਜ ਬਣਿਆ ਬਠਿੰਡੇ ਦੇ ਵਿੱਚ, ਉਹਦੀ ਤਾਂ 78 ਲੱਖ MBBS ਦੀ ਫੀਸ। ਹੁਣ 78 ਲੱਖ ਦੇ ਕੇ ਜਿਹੜਾ ਬੰਦਾ ਪੜੂਗਾ ਉਹ ਕਿੱਥੇ ਲੋਕਾਂ ਦਾ ਇਲਾਜ ਕਰੂਗਾ, ਆਪੇ ਹਿਸਾਬ ਲਾਓ। ਬਿਲਕੁਲ। ਸੋ ਇਸ ਕਰਕੇ ਜਦ ਤੁਸੀਂ ਵਿੱਦਿਆ ਨੂੰ ਮੁੱਲ ਦੀ ਬਣਾ ਦੋਗੇ, ਮੁੱਲ ਦੇ ਵਿੱਚ ਵੀ ਕੁਆਲਿਟੀ ਦੀ ਜ਼ਰੂਰਤ ਨਹੀਂ, ਜਿਹਨੂੰ ਅਸੀਂ ਕੁਆਲਿਟੀ ਕੰਟਰੋਲ ਕਹਿੰਦੇ ਆ, ਵੀ ਉਹਦਾ ਸਟੈਂਡਰਡ, ਬਿਲਕੁਲ ਉਹ ਵੀ ਤੁਸੀਂ ਖਤਮ ਕਰਤੇ। ਤੁਸੀਂ ਕਹਿੰਦੇ ਕੋਈ ਸਟੈਂਡਰਡ ਦੀ ਲੋੜ ਨਹੀਂ, ਬੰਦੇ ਨੂੰ ਕੰਮ ਆਉਣਾ ਚਾਹੀਦਾ। ਹੁਣ ਨਵੀਂ ਐਜੂਕੇਸ਼ਨ ਪਾਲਿਸੀ 'ਚ ਇਹ ਵੀ ਕਹਤਾ ਵੀ ਅਸੀਂ ਤਾਂ ਸਟੈਂਡਰਡ ਦੇਖਣਾ ਜੀ, ਐ ਨਹੀਂ ਵੀ ਕੋਈ ਡਿਗਰੀ ਦਾ ਕੋਈ ਮਤਲਬ ਨਹੀਂ, ਲਾ ਦਿਓ ਟੀਚਰ ਜਿਹਨੂੰ ਮਰਜ਼ੀ। ਜਦ ਤੁਸੀਂ ਹੇਰਾ ਫੇਰੀ ਇਹੀ ਜਿਹੀ ਕਰਨੀ ਸ਼ੁਰੂ ਕਰ ਦੋਗੇ ਵੀ ਜਿਹਨੂੰ ਮਰਜ਼ੀ ਟੀਚਰ ਲਾ ਦਿਓ, ਫਿਰ ਤੁਸੀਂ ਆਪਦੀ ਸੋਚ ਦੇ ਟੀਚਰ ਲਾਈ ਜਾਓਗੇ, ਆਪਦੇ ਖਾਸ ਬੰਦਿਆਂ ਨੂੰ ਲਾਈ ਜਾਓਗੇ। ਅੱਗੇ ਘੱਟੋ ਘੱਟ ਡਿਗਰੀ ਦਾ ਤਾਂ ਸੀਗਾ ਵੀ ਜੀ ਇੰਨਾ ਤਜਰਬਾ ਚਾਹੀਦਾ ਹੈ, ਇੰਨੇ ਪੇਪਰ ਚਾਹੀਦੇ, ਉਹ ਵੀ ਖਤਮ ਆ ਨਵੀਂ ਪਾਲਿਸੀ 'ਚ। ਸੋ ਇਸ ਕਰਕੇ ਇੱਕ ਲਾਈਨ ਮੈਂ ਪੂਰਾ ਕਰਦਾ, ਅਸੀਂ ਸਿੱਖਿਆ ਨੂੰ ਥੱਲੇ ਤੋਂ ਲੈ ਕੇ ਉੱਤੇ ਤੱਕ ਇਹਨੂੰ ਬਿਲਕੁਲ ਉਜਾੜਤਾ। ਜਿਹੜਾ ਇੱਕ ਮਹਿਲ ਅਸੀਂ ਬਣਾਇਆ ਸੀ, ਮੇਰੇ ਵਰਗੇ ਜਿਹੜੇ ਪੜ੍ਹੇ ਨੇ, ਇਹ ਪੜ੍ਹੇ ਨੇ, ਉਹ ਤੱਪੜ ਸਕੂਲ 'ਚੋਂ ਬੋਰੀ ਘਰੋਂ ਲੈ ਕੇ ਜਾਂਦੇ ਸੀ। ਅਸੀਂ ਸਾਈਕਲ 'ਤੇ ਜਾਂਦੇ ਸੀ, ਸਾਈਕਲ ਦਾ ਪੈਡਲ ਟੁੱਟ ਗਿਆ ਤਾਂ ਇੱਕ ਪੈਡਲ ਨਾਲ ਚਲਾ ਕੇ ਕਾਲਜ ਜਾ ਰਹਾਂਗੇ ਜੀ। ਪਰ ਇੱਥੇ ਜਿਹੜੇ ਹੈਗੇ ਨੇ ਅੱਜ ਜਿਹੜੇ ਧੰਨਾ ਸੇਠ ਨੇ, ਜਿਹੜਾ ਪੈਸਾ ਦੇਣਗੇ, ਜਿਹਨੇ ਕਦੇ ਸੂਰਜ ਚੜ੍ਹਦਾ ਵੀ ਨਾ ਦੇਖਿਆ, ਉਹ ਅੰਦਰ ਹੀ ਅੰਦਰ ਚਾਨਣ 'ਚ ਬਹਿੰਦਾ, ਤਾਰੇ ਕਦੇ ਦੇਖੇ ਹੀ ਨਹੀਂ, ਉਹ ਬੰਦੇ ਅੱਜ ਗਿਆਨ ਦੇ ਠੇਕੇਦਾਰ ਬਣ ਜਾਣਗੇ।
ਡਾਕਟਰ ਸਾਹਿਬ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਜਿਹਦੇ ਕੋਲੇ ਪੈਸਾ ਹੋਊਗਾ ਉਹ ਗਿਆਨ ਵੀ ਖਰੀਦ ਸਕਦਾ ਹੈ, ਉਹ ਡਿਗਰੀਆਂ ਖਰੀਦ ਸਕਦਾ ਹੈ, ਉਹ ਵੱਡੇ ਵੱਡੇ ਜਿਹੜੇ ਅਹੁਦਿਆਂ ਤੇ ਵੀ ਉਸ ਗਿਆਨ ਰਾਹੀਂ ਜਿਹੜਾ ਪਹੁੰਚ ਸਕਦਾ। ਫਿਰ ਸਾਡੀ ਸੁਸਾਇਟੀ ਦਾ ਕੀ ਹਾਲ ਹੋਊਗਾ? ਸਾਡੀ ਸੁਸਾਇਟੀ ਦਾ ਮਤਲਬ ਬਣੂਗਾ ਕੀ ਜਿਸ ਤਰੀਕੇ ਨਾਲ ਡਾਕਟਰ ਵੀ ਇਸ ਤਰ੍ਹਾਂ ਦੇ ਆਉਣਗੇ, ਇੰਜੀਨੀਅਰ ਵੀ ਇਸ ਤਰ੍ਹਾਂ ਦੇ ਆਉਣਗੇ, ਜਿਹੜੇ ਹੋਰ ਪੇਸ਼ੇ ਨੇ ਉਹਨਾਂ ਪੇਸ਼ਿਆਂ ਦੇ ਵਿੱਚ ਵੀ ਇਦਾਂ ਦੇ ਬੰਦੇ ਆ ਕੇ ਕਾਬਜ ਹੋਣਗੇ, ਤੇ ਫਿਰ ਸੁਸਾਇਟੀ ਦਾ ਕੀ ਹਾਲ ਹੋਏ? ਸੁਸਾਇਟੀ ਦਾ ਹਾਲ ਅਸੀਂ ਦੇਖ ਰਹੇ ਹਾਂ ਅੱਜ ਪਿੰਡਾਂ ਦੇ ਸਕੂਲਾਂ 'ਚ ਜਿਹੜੇ ਪੜ੍ਹਾਉਣ ਜਾ ਰਹੇ ਨੇ ਬਹੁਤੇ ਮਾਸਟਰ ਬਹੁਤੇ ਹੁਸ਼ਿਆਰੀ ਨੇ, ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਪਿੰਡ 'ਚ ਕੀ ਹੈ। ਮੈਂ ਤੁਹਾਨੂੰ ਸੁਣਾ ਦਿੰਦਾ ਇੱਕ ਗੱਲ ਜੀ। ਵੱਡੇ ਵੱਡੇ ਸਾਇੰਟਿਸਟ ਆਏ ਹੋਏ ਸਾਡੇ ਨਾਲ। ਅਸੀਂ 1987 'ਚ ਇੱਕ ਜਥਾ ਚਲਾਇਆ ਸੀ। ਅਸੀਂ ਆ ਫਰੀਦਕੋਟ, ਜੈਤੋ ਇਹਨਾਂ ਏਰੀਆ 'ਚ ਉਹ ਸੀਗਾ ਉਦੋਂ ਉਹਨਾਂ ਦਿਨਾਂ ਜਥਾ। ਉੱਥੇ ਤੁਹਾਨੂੰ ਪਤਾ ਨਰਮਾ ਬਹੁਤ ਹੁੰਦਾ ਜੀ। ਉਹ ਨਰਮੇ ਦੇ ਟਿੰਡੇ ਦੇਖ ਕੇ ਉਹਨੂੰ ਸਮਝ ਨਾ ਆਵੇ ਕੀ ਹੈ। ਮੈਂ ਕਿਹਾ ਇਹ ਅਮਰੀਕਨ ਕਾਟਨ ਜਿਹਨੂੰ ਕਹਿੰਦੇ ਨੇ, ਗੁੱਡ ਕੁਆਲਿਟੀ ਕਾਟਨ। ਅੱਛਾ ਅੱਛਾ, ਹਾਊ ਡਜ਼ ਇਟ ਪ੍ਰੋਡਿਊਸ? ਉਹਨੂੰ ਤੋੜ ਕੇ ਦਿਖਾ ਵੀ ਇਹਦੇ ਅੰਦਰ ਐ ਬਣਨਾ। ਅਜੇ ਕੱਚੇ ਸੀਗੇ ਟਿੰਡੇ ਕੱਚਾ ਸੀ। ਹਾਂ, ਤੇ ਮਤਲਬ ਜੇ ਮਤਲਬ ਪੈਦਾ ਹੋਣਗੇ। ਅਸੀਂ ਇੱਕ ਗੀਤ ਲਿਖਿਆ ਸੀ ਵੀ ਉਹ ਯੂਨੀਵਰਸਿਟੀ ਦੇ ਵਿਗਿਆਨੀਆਂ ਤੂੰ ਲੋਕਾਂ ਕੋਲ ਜਾ, ਉੱਥੋਂ ਗਿਆਨ ਲੈ। ਲੋਕਾਂ ਨੂੰ ਕਿਹਾ ਸੀ ਤੁਸੀਂ ਯੂਨੀਵਰਸਿਟੀ 'ਚ ਆਓ, ਤੁਸੀਂ ਯੂਨੀਵਰਸਿਟੀ 'ਚੋਂ ਗਿਆਨ ਲਓ। ਸੋ ਦੋਹਾਂ ਦਾ ਮੇਲ ਹੋਣਾ ਜ਼ਰੂਰੀ ਹੈ। ਅਸੀਂ ਯੂਨੀਵਰਸਿਟੀ ਵੱਖਰੀ ਬਣਾਤੀ, ਲੋਕ ਵੱਖਰੇ ਬਣਾਤੇ। ਉਹ ਯੂਨੀਵਰਸਿਟੀ ਵਾਲਾ ਜਾਂਦਾ ਉੱਥੇ ਭਾਸ਼ਣ ਕਰਕੇ ਤੁਰਿਆ ਆਉਂਦਾ। ਇਹ ਜਿਹੜਾ ਕਦੇ ਕਦੇ ਆ ਕਿਸਾਨ ਮੇਲਾ ਲਾ ਦਿੰਦੇ ਇੱਥੇ PAU 'ਚ, ਬਸ ਬਾਕੀ ਤਾਂ ਹੋਰ ਕੋਈ ਹੈਲਥ ਵਾਲੇ ਤਾਂ ਕੁਝ ਕਰਦੇ ਨਹੀਂ, ਇੰਜੀਨੀਅਰਿੰਗ ਵਾਲੇ ਕੋਈ ਲੋਕਾਂ ਨੂੰ ਨਹੀਂ ਬੁਲਾਉਂਦੇ। ਇੱਕ PAU ਵਾਲੇ ਐਗਰੀਕਲਚਰ ਵਾਲੇ ਬੁਲਾਉਂਦੇ ਨੇ, ਉਹ ਵੀ ਮੇਲਾ ਜਿਹਾ ਲਾ ਕੇ ਤੋੜ ਦਿੰਦੇ ਨੇ। ਸੋ ਜਿਹੜਾ ਗਿਆਨ ਅਰਜਿਤ ਹੋਣਾ ਹੈ, ਇਹਦਾ ਤਜਰਬਾ ਅਮਲੀ, ਇਹਦੇ ਕੋਲ ਥਿਓਰੀਟੀਕਲ ਤਜਰਬਾ ਹੈ, ਇਹ ਦੋਹਾਂ ਨੇ ਮਿਲਣਾ ਹੈ। ਬਿਲਕੁਲ, ਇਹ ਅਸੀਂ ਗਿਆਨ ਅਰਜਿਤ ਕਰਨ ਦਾ ਰਸਤਾ ਛੱਡਤਾ। ਜੋ ਤੁਹਾਡਾ ਸਵਾਲ ਸੀ ਮੇਨ, ਬਹੁਤ ਵਧੀਆ ਸਵਾਲ ਹੈ ਇਹ, ਔਰ ਇਹੀ ਸਵਾਲ ਹਰੇਕ ਬੰਦੇ ਨੂੰ ਪੁੱਛਣਾ ਚਾਹੀਦਾ, ਸਾਡਾ ਕੀ ਬਣੂ? ਉਹ ਇਹ ਹੈ ਕਿ ਅਸੀਂ ਇੱਕ ਪਾਸੇ ਘਸਿਆਰੇ ਰਹਿ ਜਾਾਂਗੇ, ਦੂਜੇ ਪਾਸੇ ਰਾਜ ਕਰਨ ਵਾਲੀ ਇੱਕ ਜਮਾਤ ਪੈਦਾ ਹੋ ਰਹੀ ਹੈ। ਮੁੜ ਕੇ ਸਾਡਾ ਸਮਾਜ ਦੋ 'ਚ ਵੰਡਿਆ ਜਾ ਰਿਹਾ ਹੈ। ਔਰ ਮੁੜ ਕੇ ਪ੍ਰੋਫੈਸਰ ਮੋਹਨ ਸਿੰਘ ਜੀ ਦੋ ਹਿੱਸਿਆਂ ਦੇ ਵਿੱਚ ਧਰਤੀ ਵੰਡੀ, ਇੱਕ ਮਹਿਲਾਂ ਦੀ, ਇੱਕ ਟੋਕਾਂ ਦੀ। ਦੋ ਹਿੱਸਿਆਂ ਦੇ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ, ਇੱਕ ਜੋਕਾਂ ਦੀ। ਇਹ ਜੋਕਾਂ ਦੀ ਖਲਕਤ ਬਣੇਗੀ ਚਾਹੇ ਜਿੰਨਾ ਮਰਜ਼ੀ ਪੜਿਆ ਹੋਵੇ। ਸੋ ਸਾਨੂੰ ਅੱਜ ਲੋੜ ਕੀ ਹੈ? ਫਿਰ ਅਗਲਾ ਸਵਾਲ ਇਹ ਹੋ ਸਕਦਾ ਹੈ ਵੀ ਜੇ ਇਹ ਹਾਲ ਹੋਣਾ ਫਿਰ ਕੀ ਲੋੜ ਹੈ? ਅੱਜ ਲੋੜ ਹੈ ਸਟਰਗਲ ਕਰਨ ਦੀ, ਅੱਜ ਲੋੜ ਹੈ ਬਰਾਬਰਤਾ ਦੇ ਰਾਜ ਦੀ, ਅੱਜ ਲੋੜ ਹੈ ਪੰਜਾਬ ਨੂੰ ਤਾਂ ਬਹੁਤ ਵੱਡੀ ਦਾਤ ਹੈ। ਮੈਂ ਕਹਿੰਦਾ ਸਿੱਖੀ ਦਾ ਫਲਸਫਾ, ਇਸ ਫਲਸਫੇ ਨੂੰ ਫੜ ਕੇ ਕਿ ਜੀ ਸਾਰੇ ਬਰਾਬਰ ਨੇ, ਇਸ ਫਲਸਫੇ ਨੂੰ ਫੜ ਕੇ ਜੇ ਸਿਕਦਾਰੀ ਤਿਸੇ ਖੁਆਰੀ ਚਾਕਰ ਕਹੇ ਡਰਨਾ, ਜੇ ਸਿਕਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਡਰਨ ਦੀ ਕੀ ਲੋੜ ਹੈ ਸਾਨੂੰ? ਸਾਡਾ ਤਾਂ ਪਹਿਲਾਂ ਹੀ ਖੋ ਰਹੇ ਨੇ। ਇਹ ਸਾਨੂੰ ਸਟਰਗਲ, ਜਿਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਆਜ਼ਾਦੀ ਦੀ ਲਹਿਰ ਏਡੀ ਲੰਬੀ ਚੱਲੀ ਜੀ, 90 ਸਾਲ 57 ਤੋਂ ਬਾਅਦ ਜੀ ਚੱਲੀ, ਤਾਂ ਜਾ ਕੇ ਆਜ਼ਾਦੀ ਮਿਲੀ ਹੈ। ਇਸੇ ਤਰ੍ਹਾਂ ਅੱਜ ਦੂਜੀ ਲਹਿਰ ਦੀ ਲੋੜ ਹੈ, ਜਿਹਦੇ ਵਿੱਚ ਇੱਕ ਪਾਸੇ ਸ਼ਾਂਤਮਈ ਸਟਰਗਲ ਜਿਵੇਂ ਕਿਸਾਨ ਕਰ ਰਹੇ ਨੇ ਉਹ ਹੋਏਗਾ, ਨੌਜਵਾਨ ਪੜ੍ਹੇ ਲਿਖੇ ਅੱਗੇ ਆਉਣਗੇ, ਵਿਦੇਸ਼ੀ ਜਿਹੜੇ ਸਾਰੀਆਂ ਕੱਲੀਆਂ ਚੀਜ਼ਾਂ ਹੀ ਨਹੀਂ ਜੋ ਮਾਲ ਵੇਚਿਆ ਜਾ ਰਿਹਾ, ਬਾਹਰਲੀਆਂ ਕੰਪਨੀਆਂ ਨੂੰ ਬੁਲਾਇਆ ਜਾਏ, ਉਹਦਾ ਬਾਈਕਾਟ ਕਰਨਾ ਪਏਗਾ ਵੀ ਨਹੀਂ, ਅਸੀਂ ਆਪਦਾ ਕੁਦਰਤ ਨਾਲ ਇੱਕ ਮੁੱਖ ਹੋ ਕੇ, ਕੁਦਰਤ ਦੀ ਪੱਖੀ, ਕੁਦਰਤ ਨੂੰ ਪਾਉਣ ਪਾਣੀ ਵਾਲਾ ਜਿਹੜਾ ਹੈਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ, ਉਹਦੇ ਉੱਤੇ ਪਹਿਰਾ ਦੇਣਾ। ਅਸੀਂ ਉੱਤੇ ਪਹਿਰਾ ਦੇ ਕੇ ਕਰਮ ਕਾਂਡ ਤੋੜਨਾ ਹੈ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਬਾਹਰੋਂ ਤੋਤੀ ਤੁੰਬੜੀ ਅੰਦਰ ਵਿਸਨਕੋਰ ਜੀਓ। ਉਹ ਸਾਨੂੰ ਕਰਨਾ ਪਏਗਾ। ਡੌਕੀ ਅੱਠ ਸਾਨੂੰ ਸਮਝਣਾ ਪਏਗਾ। ਡੌਕੀ ਅੱਠ ਸਰਤੀਰ ਸੁਣਾਈ ਕੌਰਾਪਨ ਤੋਂ ਨਾ ਜਾਈ, ਡਿਗਰੀ ਜਿੱਡੀ ਮਰਜ਼ੀ ਲੜੋ, ਜੇ ਅੰਦਰ ਕੜਤਣਾ ਹੈ, ਜਿਸ ਨੂੰ ਆਉਂਦਾ ਕੁਛ ਨਹੀਂ ਉਹੀ ਰਹਿਣਾ ਅੰਦਰੋਂ, ਉਹਨੂੰ ਸਾਫ਼ ਨਹੀਂ ਕਰਨਾ। ਸੋ ਇਸ ਕਰਕੇ ਤੀਜੀ ਗੱਲ ਇੱਕ ਸਿੱਖਣੀ ਪਏਗੀ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੀ ਹੈ। ਗਿਆਨ ਕਿਵੇਂ ਪਤਾ ਹੁੰਦਾ? ਗਿਆਨ ਪ੍ਰਾਪਤ ਹੁੰਦਾ ਜਿਹੜਾ ਤੁਹਾਡੇ ਕੋਲ ਗਲਤ ਗੱਲਾਂ ਪਹਿਲਾਂ ਤੁਹਾਡੇ ਮਨ 'ਚ ਪਈਆਂ ਨੂੰ ਖਤਮ ਕਰਨੀਆਂ। ਗੁਰੂ ਸਾਹਿਬ ਨੇ ਕਿਹਾ ਵਸਤੂ ਅੰਦਰ ਵਸਤ ਸਮਾਵੇ, ਜੇ ਦੂਜੀ ਹੋਵੇ ਪਾਸ। ਯਾਨੀ ਕਿ ਜਿਹੜਾ ਤੁਹਾਡੇ ਦਿਮਾਗ 'ਚ ਪਹਿਲਾਂ ਭੂਸਾ ਭਰਿਆ ਜਾਤ ਪਾਤ ਧਰਮ ਹੋਰ ਵਹਿਮਾਂ ਦਾ, ਉਹਨੂੰ ਪਹਿਲਾਂ ਬਾਹਰ ਕੱਢੋ ਤਾਂ ਦੂਜੀ ਪਊਗੀ। ਵਸਤੂ ਅੰਦਰ ਵਸਤ ਸਮਾਵੇ, ਭਾਂਡੇ ਦੇ ਅੰਦਰ ਕੋਈ ਵਸਤ ਤਾਂ ਸਮਾਊ ਜੇ ਦੂਜੀ ਹੋਵੇ ਪਾਸ, ਜੇ ਦੂਜੀ ਪਹਿਲਾਂ ਬਾਹਰ ਕੱਢੋ। ਸੋ ਇਸ ਕਰਕੇ ਸਾਨੂੰ ਅੱਜ ਬਹੁਤ ਵਧੀਆ ਤੁਸੀਂ ਕਰਿਆ ਇਹ ਗੱਲ ਦਾ ਸਵਾਲ ਕਿ ਸਾਨੂੰ ਲੜਨਾ ਪਏਗਾ, ਸਾਨੂੰ ਇੱਕ ਦੂਜੀ ਆਜ਼ਾਦੀ ਦੀ ਲੜਾਈ ਲੜਨੀ ਪਏਗੀ, ਸਾਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਸਿੱਖਿਆ ਦੇਣੀ ਪਏਗੀ ਹਰ ਸੂਬੇ ਨੂੰ। ਬਿਲਕੁਲ ਬਿਲਕੁਲ ਮੁੱਢਲੀ ਮੈਂ ਤਾਂ ਕਹਾਂਗਾ ਉੱਪਰਲੇ ਤੱਕ। ਹੁਣ ਜੇ ਮੈਂ ਡਾਕਟਰੀ ਦਾ ਇਲਾਜ ਕਰਨਾ ਹੈ, ਉਹ ਮਰੀਜ਼ ਆ ਕੇ ਬੀਬੀ ਕਹਿੰਦੇ ਵੇ ਭਾਈ ਪੁੱਤ ਮੇਰੇ ਤਾਂ ਗੋਡੇ ਦੁਖਦੇ ਨੇ, ਮੈਂ ਪਹਿਲਾਂ ਉਹਦਾ ਟ੍ਰਾਂਸਲੇਸ਼ਨ ਕਰਦਾ ਅੰਗਰੇਜ਼ੀ 'ਚ, ਫਿਰ ਉਹਨੂੰ ਅੰਗਰੇਜ਼ੀ 'ਚ ਸੋਚਦਾ, ਫਿਰ ਉਹਦੀ ਦਵਾਈ ਅੰਗਰੇਜ਼ੀ 'ਚ ਲਿਖ ਕੇ, ਫਿਰ ਪੰਜਾਬੀ ਤਾਂ ਪਰਚੀ ਨਹੀਂ ਲਿਖਦੇ ਸੀ, ਅੰਗਰੇਜ਼ੀ 'ਚ ਲਿਖਦਾ, ਫਿਰ ਮਾਤਾ ਨੂੰ ਦੁਬਾਰਾ ਟ੍ਰਾਂਸਲੇਸ਼ਨ। ਇੰਨਾ ਕੰਪਿਊਟਰ ਦੂਜੇ ਪਾਸੇ ਘੁਮਾਉਣ ਦੀ ਕੀ ਲੋੜ ਹੈ? ਸਿੱਧਾ ਮਾਤਾ ਦੀ ਗੱਲ ਸੁਣੀ, ਸਿੱਧਾ ਉਹਨੂੰ ਸਮਝਾਤਾ। ਸੋ ਇਸ ਕਰਕੇ ਸਾਨੂੰ ਜਿਹੜੇ ਆਪਦੀ ਭਾਸ਼ਾ ਦੇ ਵਿੱਚ, ਮੈਂ ਨਹੀਂ ਕਹਿੰਦਾ ਹਰੇਕ ਚੀਜ਼ ਵੀ ਪੰਜਾਬੀ ਨੇ ਕਰ ਦੇਣੀ ਆ ਜਾਂ ਹਿੰਦੀ ਨੇ ਕਰ ਦੇਣੀ ਆ ਜਾਂ ਕਿਸੇ ਹੋਰ ਭਾਸ਼ਾ ਨੇ, ਮਲਿਆਲਮ ਨੇ ਕਰ ਦੇਣੀ ਜਾਂ ਤੇਲਗੂ ਨੇ, ਪਰ ਇਹਨਾਂ ਭਾਸ਼ਾ ਦੇ ਵਿੱਚ ਗਿਆਨ ਸਾਨੂੰ ਹੋਣਾ ਚਾਹੀਦਾ। ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਹਾਇਰ ਐਜੂਕੇਸ਼ਨ 'ਚੋਂ ਹੀ। ਸਾਨੂੰ ਨਾ ਪੜ੍ਹਾਉਂਦੇ ਸੀਗੇ, ਇੱਕ ਹੁੰਦੀ ਆ ਇੱਥੇ ਜਿਗਰ 'ਚ ਨਾ ਪੀਕ ਪੈ ਜਾਂਦੀ ਹੈ ਜੀ,
ਉਹ ਪੀਕ ਕੋਈ ਮੱਛੀ ਹੋਣੀ ਆ, ਐਂਕਵੀ ਕਹਿੰਦੇ ਨੇ, ਉਹਦਾ ਕੋਈ ਉਹ ਸਾਸ ਜੀ ਬਣਾਉਂਦੇ ਹੋਣੇ ਨੇ, ਉਹਦਾ ਕੋਈ ਰੰਗ ਹੋਣਾ ਜੀ। ਉਹ ਕਹਿੰਦੇ ਵੀ ਇਹਦਾ ਕਲਰ ਜਿਹੜਾ ਹੁੰਦਾ ਹੈ ਅੰਕਵੀ ਸਾਸ ਕਲਰ ਹੁੰਦਾ ਹੈ। ਮੈਨੂੰ ਸਾਰੀ ਉਮਰ ਸਮਝ ਨਹੀਂ ਆਈ। ਜਿੱਦਾਂ ਮੈਨੂੰ ਰਾਤ ਨੂੰ ਇੱਕ ਦਿਨ ਕਾਲ ਆ ਗਈ ਵੀ ਇੱਕ ਬੱਚੇ ਦੇ ਜਿਗਰ 'ਚ ਫੇਫੜੇ 'ਚ ਚਲੀ ਗਈ ਪੀਕ, ਉਹਨਾਂ ਨੇ ਤਾਂ ਕਿਹਾ ਨਮੂਨੀਆ ਕਰਕੇ ਪੀਕ ਹੈ। ਜਦ ਮੈਂ ਉਸ ਕੱਢੀ ਨਾਲੀ ਪਾ ਕੇ, ਉਹ ਦੇਖਣ ਦੀ ਪਤਾ ਲੱਗਿਆ ਵੀ ਤੁਹਾਡੇ ਜਿਗਰ ਅੰਦਰ ਫਟ ਗਿਆ ਫੇਫੜੇ 'ਚ, ਇਹ ਨਮੂਨੀਆ ਕਰਕੇ ਨਹੀਂ ਹੈਗੀ। ਉਹ ਦੇਖਿਓ ਭੂਰੇ ਰੰਗ ਦੀ ਪੀਕ, ਜੇ ਪਹਿਲੇ ਦਿਨ ਹੀ ਦੱਸ ਦਿੰਦੇ ਵੀ ਇਹ ਭੂਰੇ ਰੰਗ ਦੀ ਹੁੰਦੀ ਹੈ ਤਾਂ ਜ਼ਿਆਦਾ ਸਮਝ ਆ ਜਾਣੀ ਸੀ। ਸੋ ਇਸ ਕਰਕੇ ਮਾਤ ਭਾਸ਼ਾ 'ਚ ਜਿਹੜੇ ਤੁਸੀਂ ਬਿੰਬ ਨੇ, ਜਿਹੜੀਆਂ ਤੁਸੀਂ ਸੰਕਲਪ ਨੇ, ਤੁਸੀਂ ਉਹ ਛੇਤੀ ਸਮਝਦੇ ਹੋ। ਉਸ ਤੋਂ ਬਾਅਦ ਅੰਗਰੇਜ਼ੀ ਕਰਨਾ ਹੀ ਨਹੀਂ ਹੈ, ਕੋਈ ਔਖਾ ਕੰਮ ਨਹੀਂ। ਤੁਸੀਂ ਅਰਬੀ, ਫਾਰਸੀ, ਅੰਗਰੇਜ਼ੀ ਜਿਹੜੇ ਮਰਜ਼ੀ ਚ ਕਰੀ ਜਾਓ, ਕੋਈ ਔਖਾ ਕੰਮ ਨਹੀਂ ਹੈ ਇਹ। ਪਰ ਪਹਿਲਾਂ ਤੁਹਾਨੂੰ ਆਪਦੀ ਗੱਲ ਸਮਝ ਆਵੇ। ਮੈਂ ਹੁਣ ਵੀ ਜੇ ਮੈਨੂੰ ਕੋਈ ਸ਼ਬਦ ਨਾ ਲੱਭੇ ਅੰਗਰੇਜ਼ੀ ਦਾ, ਮੈਂ ਤਾਂ ਕਹਿਣਾ ਹਾਇਰ ਐਜੂਕੇਸ਼ਨ ਕਿਉਂ ਕੰਮ ਆਉਂਦਾ ਜੀ। ਤੁਹਾਨੂੰ ਨਹੀਂ ਲੱਭਦਾ, ਉਹ ਡਿਕਸ਼ਨਰੀ ਪਈ ਹੈ, ਮੈਂ ਡਿਕਸ਼ਨਰੀ ਦੇਖਦਾ, ਨਹੀਂ ਲੱਭਿਆ, ਫਿਰ ਮੈਂ ਇਹ ਦੇਖਦਾ ਵੀ ਇਹਦਾ ਅੰਗਰੇਜ਼ੀ 'ਚ ਮਤਲਬ ਕੀ ਹੈ। ਫਿਰ ਮੈਂ ਆਪੇ ਪੰਜਾਬੀ ਦਾ ਲਫ਼ਜ਼ ਬਣਾਉਣ, ਉਹਦਾ ਵੀ ਕੀ ਬਣਦਾ। ਸੋ ਜਦ ਤੱਕ ਤੁਹਾਨੂੰ ਆਪਦੀ ਮਾਤ ਭਾਸ਼ਾ ਦੇ ਵਿੱਚ ਗੱਲ ਨਹੀਂ ਆਉਂਦੀ, ਤੁਸੀਂ ਨਾ ਟਰਾਂਸਲੇਸ਼ਨ ਕਰ ਸਕੋ, ਨਾ ਗਿਆਨ ਅਰਜਿਤ ਕਰ ਸਕੋ, ਕਿਉਂਕਿ ਤੁਹਾਨੂੰ ਉਹਦੀ ਗੁੱਲੀ ਇਹ ਹੈ, ਉਹਦੀ ਗੁੱਲੀ ਤਾਂ ਉਹਦੇ ਵਿੱਚ ਪਈ ਹੈ ਨਾ, ਤੁਹਾਨੂੰ ਸਮਝ ਤਾਂ ਆਉਣੀ ਜ਼ਰੂਰੀ ਹੈ ਨਾ, ਫਿਰ ਸ਼ਬਦ ਤਾਂ ਤੁਸੀਂ ਵਰਤ ਲਓਗੇ। ਸੋ ਇਸ ਕਰਕੇ ਅੱਜ 3-4 ਗੱਲਾਂ ਕਹਾਂਗਾ ਛੋਟੀਆਂ, ਇਹਨੂੰ ਖਤਮ ਕਰਦੇ ਹੋਏ। ਬਿਲਕੁਲ ਬਿਲਕੁਲ। ਇੱਕ ਟੋਟਲ ਜਿਹੜੀ ਸਿੱਖਿਆ ਹੈ, ਅਪ ਟੂ PhD ਜਿੰਨੀ ਮਰਜ਼ੀ ਕੋਈ ਕਰੇ, ਅੱਜ ਸਾਰੇ ਜਿੰਨਾ ਧਾਰਮਿਕ ਅਦਾਰਿਆਂ ਕੋਲ ਪੈਸਾ ਉਹ, ਜਿੰਨਾ ਸਰਕਾਰਾਂ ਕੋਲ ਪੈਸਾ ਉਹ, ਜਾਂ ਪੈਸਾ ਪੈਦਾ ਕਰਨੇ ਦੇ ਵਾਸਤੇ, ਸਾਰੀ ਸਿੱਖਿਆ ਉੱਪਰ ਤੱਕ ਫ੍ਰੀ ਹੋਣੀ ਚਾਹੀਦੀ ਹੈ। ਤੇ ਰਿਸਰਚ ਸਕਾਲਰ ਨੂੰ ਖੁਦ ਹੋਣੀ ਚਾਹੀਦੀ ਹੈ ਵੀ ਬਹਿ ਜਾਓ ਪੰਜਾਬ ਦੇ ਇਤਿਹਾਸ ਤੇ ਕਰੀ ਜਾਓ ਸਟੱਡੀ, ਲਾਓ 10 ਸਾਲ, ਕੋਈ ਗੱਲ ਨਹੀਂ, ਤੁਹਾਨੂੰ ਅਸੀਂ ਦਿਆਂਗੇ 50,000 ਰੁਪਇਆ, ਮਿਲੀ ਜਾਊਗਾ, ਚਿੰਤਾ ਨਾ ਕਰੋ, ਇੱਥੇ ਬੈਠੋ, ਇੱਥੇ ਰਹੀ ਜਾਓ, ਖੋਜ ਕਰੀ ਜਾਣ। ਇਹ ਨਹੀਂ ਕਹਿਣਾ ਵੀ ਇਹ ਇੰਨੇ ਦਿਨਾਂ 'ਚ ਹੋਈ ਕਿਉਂ ਨਹੀਂ। ਕਾਕਾ ਤੇਰੀ ਆਪਣੀ ਤਸੱਲੀ ਹੋਣੀ ਚਾਹੀਦੀ ਹੈ, ਬੀਟੀ ਆ ਤੇਰੀ ਆਪਣੀ ਤਸੱਲੀ ਹੋਣੀ ਚਾਹੀਦੀ ਵੀ ਤੈਨੂੰ ਪਤਾ ਲੱਗ ਗਿਆ ਵੀ ਕੀ ਹੈ। ਕੋਈ ਫਰਕ ਨਹੀਂ ਪੈਣ ਲੱਗਿਆ। ਖੋਲ੍ਹ ਦਿਓ ਯੂਨੀਵਰਸਿਟੀਆਂ ਵੱਡੀਆਂ। ਹੁਣ ਇਹ ਕੀ ਕਰਦੇ ਨੇ, ਯੂਨੀਵਰਸਿਟੀਆਂ ਖੋਲ੍ਹੀਆਂ, ਪੈਸੇ ਬੱਚਿਆਂ ਦੀ ਲੁੱਟ ਸ਼ੁਰੂ ਹੋ ਗਈ। ਬਾਬਾ ਫਰੀਦ ਯੂਨੀਵਰਸਿਟੀ ਖੁੱਲ੍ਹੀ, ਉਹਦਾ ਕੋਈ ਪੈਸਾ ਸਰਕਾਰ ਨਹੀਂ ਦੇ ਰਹੀ, ਉਹ ਸਾਰਾ ਬੱਚਿਆਂ ਤੋਂ ਲੁੱਟ ਹੋ ਰਹੀ ਹੈ ਜੀ। ਆ ਹੁਣ PMT ਕਿਉਂਕਿ ਉੱਥੇ ਚਲਾ ਗਿਆ, ਹੁਣ ਉਹਨਾਂ ਦਾ ਕੁੰਡਾ ਹੋਇਆ ਪਿਆ ਜੀ। ਗੁਰੂ ਰਵਿਦਾਸ ਯੂਨੀਵਰਸਿਟੀ ਖੋਲ੍ਹੀ, ਉਹਦਾ ਇਹੀ ਹਾਲ ਹੋ ਗਿਆ, ਉੱਥੇ ਬੱਚਿਆਂ ਤੋਂ ਲੁੱਟ ਹੋ ਰਹੀ ਹੈ। ਆ ਜਿਹੜੀ ਲਾ ਯੂਨੀਵਰਸਿਟੀ ਖੋਲ੍ਹੀ, ਉੱਥੋਂ ਬੱਚਿਆਂ ਦੀ ਲੁੱਟ ਹੋਣੀ ਹੈ। ਸਪੋਰਟ ਯੂਨੀਵਰਸਿਟੀ ਖੋਲ੍ਹੀ, ਉੱਥੋਂ ਬੱਚਿਆਂ ਦੀ ਲੁੱਟ ਹੋਣੀ ਹੈ। ਯਾਨੀ ਕਿ ਨਵੀਆਂ ਜਿਹੜੀਆਂ ਪ੍ਰਾਈਵੇਟ ਖੋਲ੍ਹਦੇ ਨੇ ਤਾਂ ਖੋਲ੍ਹਦੇ ਨੇ, ਜਿਹੜੇ ਸਰਕਾਰੀ ਖੇਤਰ 'ਚ ਵੀ ਖੋਲ੍ਹ ਕੇ, ਸਵਾਏ ਐਗਰੀਕਲਚਰ ਯੂਨੀਵਰਸਿਟੀ, ਵਟਰਨਰੀ ਦੋਨੇ ਯੂਨੀਵਰਸਿਟੀਆਂ, ਗੁਰੂ ਅੰਗਦ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ, ਇਹਨਾਂ 5 ਤੋਂ ਸਵਾਏ ਕਿਸੇ ਨੂੰ ਕੋਈ ਗ੍ਰਾਂਟ ਨਹੀਂ ਦਿੰਦੇ। ਇਹ ਐਵੇਂ ਥੋੜ੍ਹੀ ਕਣੀ 10 ਲੱਖ ਦੇਤਾ, 20 ਲੱਖ ਦੇਤਾ, ਕਿ ਉਹ ਆਪਦਾ ਪੈਸਾ, ਉਹ ਪੈਸਾ ਕਿੱਥੋਂ ਆਉਣਾ, ਲੋਕਾਂ ਤੋਂ ਬੱਚਤ। ਸੋ ਜੇ ਇਹੋ ਜਿਹੀਆਂ ਯੂਨੀਵਰਸਿਟੀਆਂ ਖੋਲ੍ਹਣੀਆਂ ਨੇ, ਇਹਦੋਂ ਨਾ ਖੋਲ੍ਹਣ, ਜਦ ਖੋਲ੍ਹਣੀਆਂ ਪੂਰੀ ਬਿਲਡਿੰਗ ਬਣਾਓ, ਪੂਰੀ ਜਗ੍ਹਾ ਦਿਓ, ਪੂਰੀ ਫੈਕਲਟੀ ਭਰਤੀ ਕਰੋ। ਤੁਸੀਂ ਇੱਕ ਖੋਲ੍ਹ ਲਓ, ਰੋਜ਼ ਮੂੰਹ ਨਹੀਂ ਤੁਸੀਂ ਮਤਲਬ ਖੱਖੜੀਆਂ ਕਰੇਲੇ ਕਰਨ ਦੀ ਲੋੜ ਨਹੀਂ ਹੈ, ਖੁੰਬਾਂ ਮੰਗਣ ਦੀ ਲੋੜ ਨਹੀਂ ਹੈ। ਸੋ ਸਾਡੇ ਕੋਲ ਘਾਟ ਨਹੀਂ ਹੈ ਕਿਸੇ ਦੀ। ਕੋਈ ਕਹੂਗਾ ਵੀ ਪੈਸਾ ਨਹੀਂ ਜੀ, ਮੈਂ ਗਰੰਟੀ ਦਿੰਦਾ ਪੈਸਾ ਹੈਗਾ। ਮੈਂ ਬਾਬਾ ਫਰੀਦ ਯੂਨੀਵਰਸਿਟੀ 'ਚ ਗਿਆ ਐਜ਼ ਅ ਰਜਿਸਟਰਾਰ ਜੀ। ਜਿੱਦਾਂ ਮੈਂ ਗਿਆ ਸੀ ਉਦੋਂ 25 ਕਰੋੜ ਰੁਪਇਆ ਸੀ ਉੱਥੇ ਕੋਰਪਸ ਦਾ ਜੀ। ਯੂਨੀਵਰਸਿਟੀ 3 ਕਮਰਿਆਂ ਦੇ ਟੂਰਿਜ਼ਮ ਕੰਪਲੈਕਸ ਚੱਲਦੀ ਸੀ ਜੀ। ਮੈਡੀਕਲ ਕਾਲਜ ਦੇ ਵਿੱਚ 200 ਮਰੀਜ਼ ਆਉਂਦਾ ਸੀ ਸਿਰਫ। ਬੁਰਾ ਹਾਲ ਹੋਇਆ ਪਿਆ ਸੀ, ਰੌਲਾ ਪਿਆ ਸੀ, ਇੱਥੇ ਹੁੰਦਾ ਕੁਛ ਨਹੀਂ ਜੀ। ਕੈਂਸਰ ਟ੍ਰੇਨ ਜਾ ਰਹੀ ਹੈ ਬੀਕਾਨੇਰ ਨੂੰ, ਨਾ ਹੀ ਉਹਦਾ ਕੈਂਸਰ ਟ੍ਰੇਨ ਰੱਖਿਆ ਗਿਆ ਸੀ। ਨਰਸਿੰਗ ਕਾਲਜ ਸੀ, ਬੰਦ ਹੋਣ 'ਤੇ ਪਿਆ ਸੀ, ਇੱਟਾਂ ਗਿਰਦੀਆਂ ਸੀ ਜੀ। ਅਸੀਂ 3 ਸਾਲ 'ਚ ਫੀਸ ਨਹੀਂ ਵਧਾਈ, ਲੀਕੇਜ ਬੰਦ ਕਰੀ, ਬਾਹਰ ਜਾਣ ਨੂੰ ਸਹੂਲਤ ਦਿੱਤੀ, ਜਿਹਦੇ ਨਾਲ ਡਾਲਰ ਆਉਣ ਲੱਗ ਗਏ। ਅਤੇ ਆਉਂਦੇ ਹੋਏ ਅਸੀਂ 65 ਕਰੋੜ ਛੱਡ ਕੇ ਜਿੱਦਾਂ ਆਇਆ। ਯੂਨੀਵਰਸਿਟੀ ਦੀ, ਕਾਲਜ ਦੀ, ਹਸਪਤਾਲ ਦੀ ਪਾਰਸ਼ਲੀ ਬਣ ਚੁੱਕੀ ਸੀ, ਨਰਸਿੰਗ ਕਾਲਜ ਦੀ, ਫਿਜ਼ੀਓਥੈਰੇਪੀ ਕਾਲਜ ਦੀ, ਇਹ ਬਿਲਡਿੰਗਾਂ ਦੇ ਪੂਰੇ ਨਕਸ਼ੇ ਬਣਾ ਕੇ ਪੂਰਾ ਠੇਕਾ ਦੇ ਕੇ ਆਏ ਸੀ ਸਰਕਾਰੀ ਕੰਪਨੀ ਨੂੰ ਵੀ ਉਹ ਬਣਾਏਗੀ, ਕਿਉਂਕਿ ਉਹਨੇ ਆਪਦਾ ਕਮਿਸ਼ਨ ਲੈਣਾ ਵੀ ਇੰਨੇ % ਸਾਡੀ ਲੇਬਰ ਚਾਰਜਰ। ਬਾਕੀ ਉਹਨੇ ਹੇਰਾਫੇਰੀ ਕਰਨੀ ਹੋਈ ਨਹੀਂ, ਉਹਨੂੰ ਹਸਪਤਾਲ ਬਣਾਉਣ ਦਾ ਤਜਰਬਾ ਸੀ। ਇੱਦਾਂ ਹੀ ਉੱਥੇ ਅਸੀਂ ਜ਼ਮੀਨ ਪਈ ਸੀ, ਉਹ ਜ਼ਮੀਨ ਸਾਰੀ ਛਡਾਈ ਠੱਗਾਂ ਤੋਂ, ਉਹਨਾਂ ਨੇ ਲੋਕਾਂ ਨੇ ਕਬਜ਼ੇ ਕਰੇ ਹੋਏ ਸੀ। 200 ਮਰੀਜ਼ ਆਉਂਦਾ ਸੀ ਹਸਪਤਾਲ 'ਚ, 1100 ਆਉਣ ਲੱਗ ਗਿਆ ਸੀ। ਮੈਨੂੰ ਨਹੀਂ ਪਤਾ, ਕੋਈ ਜਾ ਕੇ ਹੁਣ ਦੇਖ ਲੈ, ਜੇ 12 ਸਾਲ ਹੋ ਗਏ ਸਾਨੂੰ ਛੱਡੇ ਨੂੰ, ਜੇ 1300 ਹੋ ਗਿਆ ਹੋਵੇ ਤਾਂ ਮੈਂ ਮੰਨਾਂਗਾ ਵੀ ਯਾਰ ਕੁਛ ਹੋ ਰਿਹਾ। ਪੇਪਰ ਲੀਕ ਹੁੰਦਾ ਸੀ ਹਰ ਸਾਲ, ਅਸੀਂ ਜਾਣ ਸਾਰ ਕਹਿੰਦਾ ਵੀ ਦੇਖਾਂਗੇ ਕਿਹੜਾ ਮਾਈ ਦਾ ਲਾਲ ਪੇਪਰ ਲੀਕ ਕਰਦਾ। ਸੋ ਐਂ ਨਹੀਂ ਹੁੰਦਾ, ਸਾਰਾ ਮੈਨੇਜਮੈਂਟ ਸਾਡੇ ਉਲਟ ਸੀ। ਯੂਨੀਵਰਸਿਟੀ ਦਾ 1/3 ਸਟਾਫ ਸਾਡੇ ਉਲਟ ਸੀ, ਮੈਡੀਕਲ ਕਾਲਜ ਦੀ ਫੈਕਲਟੀ ਸਾਡੇ ਉਲਟ ਸੀ, ਹੜਤਾਲਾਂ ਕਰਾਈਆਂ ਸਾਡੇ ਉਲਟ, ਐਡਮਿਨਿਸਟ੍ਰੇਸ਼ਨ ਸਾਡੇ ਉਲਟ ਸੀ, ਪ੍ਰੈਸ ਸਾਡੇ ਉਲਟ ਸੀ, ਬੋਰਡ ਆਫ ਮੈਨੇਜਮੈਂਟ ਸਾਡੇ ਉਲਟ ਸੀ, ਫਾਈਨੈਂਸ ਕਮੇਟੀ ਸਾਡੇ ਉਲਟ ਸੀ, ਮੰਤਰੀ ਸਾਡੇ ਉਲਟ ਸੀ, ਸੈਕਟਰੀ ਸਾਡੇ ਉਲਟ ਸੀ, ਡਾਇਰੈਕਟਰ ਸਾਡੇ ਉਲਟ ਸੀ। ਇਹਦੇ ਬਾਵਜੂਦ ਅਸੀਂ ਉੱਥੇ ਕਰਕੇ ਆਏ ਕੰਮ ਕੀਤਾ। ਸੋ ਇਸ ਕਰਕੇ ਮੈਂ ਤਾਂ ਕਹਿਣਾ, ਔਰ ਸਾਰਾ ਸਟਾਫ, ਮੈਂ ਹੁਣ ਕਹਿਣਾ,
ਜਿਹੜਾ ਉਦੋਂ ਸਟਾਫ ਸੀ ਉਹ ਪਹਿਲਾਂ ਵੀ ਉਹੀ ਸੀ, ਅਸੀਂ ਕੋਈ ਨਵਾਂ ਨਹੀਂ ਬਹੁਤਾ ਭਰਤੀ ਕਰਿਆ। ਉਹਦੇ ਨਾਲ ਕੋਈ ਗੱਲ ਕਰਕੇ ਦੇਖੇ ਵੀ ਉਹ 3 ਸਾਲ ਕਹੇ ਜਿਹੇ ਸੀ ਯੂਨੀਵਰਸਿਟੀ ਦੇ, ਹਰ ਇੱਕ ਦੀ ਅਣਖ। ਕੋਈ ਮਰਜ਼ੀ ਗੱਲ ਹੋ ਜਾਏ ਜ਼ਿੰਮੇਵਾਰੀ ਰਜਿਸਟਰਾਰ ਦੀ ਹੈ, ਮੈਂ ਦੇਵਾਂਗਾ ਜਵਾਬ, ਕੋਈ ਪੁਲਿਸ ਆ ਕੇ ਕਿਸੇ ਨੂੰ ਨਹੀਂ ਪੁੱਛੇਗੀ ਜੀ, ਕਿਉਂਕਿ ਮੇਰੀ ਜ਼ਿੰਮੇਵਾਰੀ ਹੈ। ਕੋਈ ਕਹਿੰਦਾ ਜੀ ਇੱਥੇ ਪੈਸਾ ਖਰਾਬ ਹੋ ਗਿਆ, ਮੈਂ ਕਹਿੰਦਾ ਤੁਸੀਂ ਮੈਨੂੰ ਪੁੱਛੋ ਨਾ, ਅੱਜ ਹੀ ਪੇਪਰ ਦਾ ਐ ਹੋ ਗਿਆ ਮੈਨੂੰ ਪੁੱਛੋ, ਮੈਂ ਜ਼ਿੰਮੇਵਾਰ, ਉਹਨਾਂ ਨੂੰ ਮੈਂ ਪੁੱਛਾਂਗਾ। ਸੋ ਜਦ ਤੱਕ ਤੁਸੀਂ ਨਾ ਤੁਸੀਂ ਮੈਨ ਪਾਵਰ ਨੂੰ ਠੀਕ ਕਰਨਾ ਹੈ, ਨਾ ਉਹਨੂੰ ਟ੍ਰੇਨਿੰਗ ਦੇਣੀ ਹੈ, ਨਿੱਕੀ ਨਿੱਕੀ ਗੱਲ ਤੇ ਉਹਨਾਂ ਦੀ ਉਹੀ ਚਾਰ ਸ਼ੀਟ ਕਰਤੀ, ਸ਼ੋਅ ਕਾਜ ਨੋਟ। ਹਾਇਰ ਐਜੂਕੇਸ਼ਨ 'ਚ ਵੀ ਆ ਹਾਲ ਹੋ ਗਿਆ। ਹਾਇਰ ਐਜੂਕੇਸ਼ਨ 'ਚ ਨਾ ਤਾਂ ਉਹਨਾਂ ਨੂੰ ਪਤਾ ਵੀ ਕੀ ਕਰਨਾ, ਉਹੀ ਇੱਕ ਦੂਜੇ ਦੇ ਤੋਂ ਮੈਂ ਛੁੱਟੀ ਲੈਣੀ ਹੈ ਜੀ। ਹੁਣ ਮੇਰਾ ਇੱਕ ਲਾਸਟ ਐਗਜ਼ਾਮਪਲ ਦੇ ਕੇ ਹੈ, ਮੇਰੀ ਇੱਕ ਰਿਲੇਟਿਵ ਕਹਿਣ ਲੱਗੀ ਵੀ ਮੇਰੀ ਛੁੱਟੀ ਪ੍ਰਿੰਸੀਪਲ ਨੇ ਰਿਜੈਕਟ ਕਰਤੀ, ਆਪ ਪ੍ਰਿੰਸੀਪਲ ਬਣੀ ਨਾ ਤੇ ਵਾਈਸ ਪ੍ਰਿੰਸੀਪਲ ਲੱਗੀ ਰਹੀ। ਮੈਂ ਕਿਹਾ ਫਿਰ ਕੀ ਹੋ ਗਿਆ? ਨਹੀਂ ਮੈਂ ਕਿਹਾ ਤੇਰਾ ਬੱਚਾ ਦੱਸ ਕਿਹੜੀ ਖਾਸ ਗੱਲ ਹੈ, ਹੁਣ ਤਾਂ ਬੱਚਿਆਂ ਦੇ ਪੜ੍ਹਾਈ ਦੇ ਦਿਨ ਨੇ, ਇਹਦਾ ਮਤਲਬ ਉਹ ਉਹਦੀਆਂ ਛੁੱਟੀਆਂ ਜਿੱਦੇ ਪੜ੍ਹਾਈ ਦੇ ਦਿਨ ਆ ਗਏ ਉਹਦੇ ਚਾਈਲਡ ਕੇਅਰ ਲੀਵ ਲੈ ਲਈ ਤੇ ਤਨਖਾਹ ਮੁਫਤ ਦੀ। ਬੱਚਾ ਉਹਦਾ ਬੱਚਾ ਕਿਉਂਕਿ ਤੁਹਾਡਾ ਹੈ ਨਹੀਂ, ਤੁਹਾਨੂੰ ਆਪਣੇ ਬੱਚੇ ਦੀ ਚਿੰਤਾ ਹੈ। ਸੋ ਮੈਂ ਇਹ ਕਹਿਣਾ ਸਾਨੂੰ ਇਹ ਸਾਰਾ ਕੁਝ ਦੇਖਣਾ ਪਏਗਾ। ਜਿੱਦੇ ਤੁਸੀਂ ਦੂਜੇ ਦੇ ਉੱਤੇ ਗੱਲ ਕਰਦੇ ਹੋ, ਜਦ ਤੁਸੀਂ ਦੂਜੇ ਦੇ ਉੱਤੇ ਗੱਲ ਕਰਦੇ ਹੋ ਪਹਿਲਾਂ ਆਪਣੇ ਅੰਦਰ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ। ਡਾਕਟਰ ਸਾਹਿਬ ਆਖਰੀ ਸਵਾਲ ਤੁਹਾਨੂੰ ਕਰਨ ਲੱਗਿਆ, ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਹਾਂਜੀ ਪੰਜਾਬ ਦੀਆਂ ਸਮੱਸਿਆਵਾਂ ਬਹੁਤ ਆ, ਆਪਾਂ ਇੱਕ ਵਿਸ਼ਾ ਛੋਇਆ ਛੋਟਾ ਜਿਹਾ ਐਜੂਕੇਸ਼ਨ, ਹਾਂਜੀ ਹਾਇਰ ਐਜੂਕੇਸ਼ਨ ਦੀ ਆਪਾਂ ਗੱਲ ਕੀਤੀ, ਯੂਨੀਵਰਸਿਟੀ ਦੀ ਆਪਾਂ ਗੱਲ ਕੀਤੀ ਹੈ। ਜਿਸ ਤਰੀਕੇ ਨਾਲ ਪੰਜਾਬ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਹਾਂਜੀ ਚਾਰੇ ਪਾਸੋਂ ਸਾਡੇ ਕੋਲੇ ਬਹੁਤ ਸਾਰੀਆਂ ਸਮੱਸਿਆਵਾਂ ਨੇ, ਇਹਨਾਂ ਚੋਂ ਪੰਜਾਬ ਨੂੰ ਕੱਢਾਂਗੇ ਕਿਵੇਂ? ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਕਹੂੰਗਾ ਮੈਂ 2-3 ਲਾਈਨਾਂ 'ਚ ਹੀ ਦੱਸਾਂਗਾ। ਪਹਿਲੀ ਗੱਲ, ਪਿਛਲੇ 30 ਸਾਲ ਤੋਂ ਐ ਨਹੀਂ ਵੀ ਪੰਜਾਬ ਸਮੱਸਿਆ 'ਚ ਘਿਰਿਆ ਹੋਇਆ ਸੀ, ਪੰਜਾਬ ਨੰਬਰ 1 ਸੀ। 81 ਦਾ ਤੁਸੀਂ ਯੰਗ ਹੋ, ਤੁਸੀਂ 81 ਦਾ ਐਜੂਕੇਸ਼ਨ ਸਿਸਟਮ ਹੈਲਥ ਸਿਸਟਮ ਕੱਢ ਕੇ ਦੇਖਿਓ, 4400 ਡਾਕਟਰਾਂ ਦੀ ਪੋਸਟ ਸਾਰੀ ਭਰੀ ਹੋਈ ਸੀ, 3000 ਨਰਸਾਂ ਦੀ ਪੋਸਟ ਸਭ ਭਰੀਆਂ ਹੋਈਆਂ ਸੀ, ਹਸਪਤਾਲਾਂ 'ਚ ਕੰਮ ਹੁੰਦਾ ਸੀ। ਅੱਜ ਪੋਸਟਾਂ ਵੀ ਖਾਲੀ ਪਈਆਂ ਨੇ, ਕੰਮ ਵੀ ਨਹੀਂ ਹੋ ਰਿਹਾ, ਕੰਮ ਬਹੁਤ ਜ਼ਿਆਦਾ ਵੱਧ ਗਿਆ। ਸਕੂਲਾਂ ਦੇ ਵਿੱਚ ਬੱਚਾ 40 ਲੱਖ ਪੜ੍ਹਦਾ ਸੀ, ਹੁਣ ਸਰਕਾਰੀ ਸਕੂਲਾਂ 'ਚ 22 ਲੱਖ ਰਹਿ ਗਿਆ, 40 ਤੋਂ 22 ਰਹਿ ਗਿਆ, ਤੇ ਟੀਚਰ ਉਨੀ ਨੇ ਜੀ। ਸੋ ਇਸ ਕਰਕੇ ਉੱਥੇ ਖਰਚਾ ਜ਼ਿਆਦਾ ਹੋਈ ਜਾ ਰਿਹਾ। ਅਸੀਂ ਇੱਕ ਤਾਂ ਮਿਸਮੈਨੇਜਮੈਂਟ ਹੈ ਸਾਰੀ, ਔਰ ਉਹ ਕੱਲੀ ਐਜੂਕੇਸ਼ਨ ਨਾਲ ਠੀਕ ਨਹੀਂ ਹੋਣੀ। ਜਿਵੇਂ ਤੁਸੀਂ ਕਿਹਾ ਪੂਰੇ ਪੰਜਾਬ ਦਾ ਇੱਕ ਏਜੰਡਾ ਬਣਾਉਣਾ ਪਏਗਾ। ਅੱਜ ਅਸੀਂ ਕਰਦੇ ਹਾਂ ਸਿਆਸਤ ਵਾਅਦਿਆਂ ਦੀ, ਸਿਆਸਤ ਚਾਹੀਏ ਮੁੱਦਿਆਂ ਦੀ। ਵਾਅਦਾ ਉਹ ਕਹਿੰਦੇ ਜੀ ਤੁਹਾਨੂੰ ਬਿਜਲੀ ਮੁਫਤ ਦੇ ਦਾਂਗੇ ਜੀ, ਤੁਹਾਡੇ ਬੱਚੇ ਨੂੰ ਮੁਫਤ ਪੜ੍ਹਾ ਦਾਂਗੇ ਜੀ, ਤੁਹਾਨੂੰ ਬੱਸ 'ਚ ਮੁਫਤ ਸਫ਼ਰ ਦੇ ਦਾਂਗੇ ਜੀ, ਤੁਹਾਡੇ ਇੱਥੇ ਬਿਜਲੀ ਦਾ ਬਿੱਲ ਵਧਾ ਦਾਂਗੇ ਜੀ, ਤੁਹਾਨੂੰ ਮੁਫਤ ਬਿਜਲੀ ਦੇ ਦਾਂਗੇ ਜੀ। ਇਹ ਹੈਗੀਆਂ ਨੇ ਨਿਸ਼ਾਨੀਆਂ। ਬੰਦਾ ਗਰੀਬ ਹੈ, ਰੋਟੀ ਨਹੀਂ ਮਿਲਦੀ, ਉਹਦੇ ਘਰੇ ਚਾਨਣ ਨਹੀਂ ਹੈ, ਉਹਨੂੰ ਜਾਣਾ ਆਉਣਾ ਦਿੱਕਤ ਹੈ, ਇਹ ਸਭ ਬਿਮਾਰੀ ਦੀਆਂ ਨਿਸ਼ਾਨੀਆਂ ਨੇ ਜੀ। ਅਸੀਂ ਡਾਕਟਰ ਕਹਿੰਦੇ ਆ ਇੱਕ ਬਿਮਾਰੀ ਦੇ ਲੱਛਣ ਹੁੰਦੇ ਨੇ, ਇੱਕ ਬਿਮਾਰੀ ਹੁੰਦੀ ਹੈ। ਬਿਮਾਰੀ ਪਹਿਲਾਂ ਫੜੋ, ਜੇ ਬਿਮਾਰੀ ਜੜ ਫੜ ਲਈ ਤਾਂ ਲੱਛਣ ਆਪੇ ਠੀਕ ਹੋ ਜਾਣਗੇ। ਜੇ ਕੋਈ ਲੱਛਣ ਜ਼ਿਆਦਾ ਤੰਗ ਕਰਦਾ ਵੀ ਬੁਖਾਰ ਹੀ ਜ਼ਿਆਦਾ ਹੋ ਗਿਆ, ਉਹਨੇ ਨੂੰ ਉਤਾਰ ਦਿਓ ਜੀ। ਆਕਸੀਜਨ ਘਟ ਗਈ, ਉਦੋਂ ਆਕਸੀਜਨ ਲਾ ਦਿਓ, ਪਰ ਕੱਲੀ ਆਕਸੀਜਨ ਲਾ ਕੇ ਨਹੀਂ ਮਰਜ਼ੀ ਠੀਕ ਹੋਣਾ, ਬੁਖਾਰ ਉਤਾਰ ਕੇ ਨਹੀਂ ਠੀਕ ਹੋਣਾ, ਮਲੇਰੀਆ ਠੀਕ ਕਰਨਾ ਪਊਗਾ, TB ਠੀਕ ਕਰਨੀ ਪਊਗੀ ਤਾਂ ਉਹ ਠੀਕ ਹੋਣਾ। ਸੋ ਇਸ ਕਰਕੇ ਮੁੱਦਿਆਂ ਦੀ ਸਿਆਸਤ ਜ਼ਰੂਰੀ ਹੈ ਪਹਿਲੀ ਗੱਲ ਪੰਜਾਬ 'ਚ। ਸੋ ਮੁੱਦਿਆਂ ਦੀ ਸਿਆਸਤ ਬਾਰੇ ਵੀ ਮੈਨੂੰ ਗਾਈਡੈਂਸ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਐਸਾ ਦਾਰੂ ਲੋੜ ਲੈ ਜਿਤ ਵੰਝੇ ਰੋਗਾਂ ਦਾ, ਇਹੋ ਜਿਹੀ ਦਵਾਈ ਲੱਭਣੀ ਹੈ ਜੇ ਸਾਰੇ ਰੋਗ ਦੂਰ ਹੋਣ। ਇੱਥੇ ਸਾਰੇ ਰੋਗ ਦੂਰ ਕਰਨ ਵਾਸਤੇ ਲੈਣਾ ਪਊ। ਕੱਲੀ ਸਿੱਖਿਆ ਨਹੀਂ ਸੁਧ ਸਕਦੀ, ਕੱਲੀ ਖੇਤੀ ਨਹੀਂ ਸੁਧ ਸਕਦੀ, ਕੱਲੀ ਸਿਹਤ ਨਹੀਂ ਸੁਧ ਸਕਦੀ, ਕੱਲੀ ਇੰਪਲਾਇਮੈਂਟ ਨਹੀਂ ਮਿਲ ਸਕਦੀ, ਕੱਲਾ ਕ੍ਰਾਈਮ ਨਹੀਂ ਦੂਰ ਹੋ ਸਕਦਾ, ਕੱਲਾ ਨਸ਼ੇ ਨਹੀਂ ਦੂਰ ਹੋ ਸਕਦੇ, ਕੱਲੀ এনवायरमेंट ਨਹੀਂ ਠੀਕ ਕਰੀ ਜਾ ਸਕਦੀ, ਕੱਲਾ ਪਾਣੀ ਨਹੀਂ ਠੀਕ ਕਰਿਆ ਜਾ ਸਕਦਾ, ਕੱਲੀ ਜ਼ਮੀਨ ਨਹੀਂ ਠੀਕ ਕਰੀ ਜਾ ਸਕਦੀ। ਸਾਨੂੰ ਸਾਰਿਆਂ ਦੇ ਉੱਤੇ ਬਰਾਬਰ ਹਮਲਾ ਪਊ। ਜੇ ਤੁਸੀਂ ਮੱਤੇਵਾੜੇ ਦਾ ਜੰਗਲ ਵੇਚ ਦੇਣਾ ਹੈ, ਜੇ ਤੁਸੀਂ ਬਠਿੰਡੇ ਦਾ ਪਲਾਂਟ 1 ਰੁਪਏ ਲੀਜ਼ ਤੇ ਦੇ ਦੇਣਾ ਹੈ, ਜੇ ਤੁਸੀਂ ਆਪਦੇ ਥਰਮਲ ਪਲਾਂਟ ਬੰਦ ਕਰਕੇ, ਚੰਗੇ ਨੇ ਜਾਂ ਮਾੜੇ ਨੇ, ਉਹਨਾਂ ਨੂੰ ਤੁਸੀਂ ਪ੍ਰਾਈਵੇਟਾਂ ਨੂੰ ਦੇ ਦੇਣਾ ਹੈ, ਫਿਰ ਤੁਸੀਂ ਇੱਕ ਪਾਸੇ ਤੁਸੀਂ ਉਧਰ ਲਾਤੇ ਪੈਸੇ, ਫਿਰ ਇੱਧਰ ਨਹੀਂ ਹੋਣੇ। ਊਰਜਾ ਤੁਹਾਡੇ ਕੋਲ ਪੈਸੇ ਤਾਂ ਉਨੇ ਨੇ ਨਾ। ਸੋ ਇਸ ਕਰਕੇ ਤੁਸੀਂ ਇਹ ਸਾਰੇ ਕਾਸੇ ਨੂੰ ਜੋੜ ਕੇ ਕਰਨਾ ਹੈ। ਜੋੜ ਕੇ ਕਰਦੇ 'ਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ, ਮੈਂ ਇੱਥੇ ਕਈ ਵਾਰ ਬੱਚਿਆਂ ਨੂੰ ਦੇਖਦਾ, ਉਹ ਨਾ ਮਾਵਾਂ ਉਹਨੂੰ ਗੋਦੀ ਚੁੱਕ ਕੇ ਲੈ ਆਉਂਦੀਆਂ ਨੇ, ਉਹ ਬੱਸਾ ਵੀ ਆਪ ਚੁੱਕਿਆ ਹੁੰਦਾ 10-12 ਸਾਲ ਦੇ ਬੱਚੇ ਦਾ। ਉਹ ਬੱਚਾ ਕਦੇ ਸਿਆਣਾ ਨਹੀਂ ਬਣ ਸਕਦਾ, ਉਹ ਐਰੋਗੈਂਟ ਹੋ ਜਾਊਗਾ, ਅਫਸਰ ਲੱਗ ਜਾਊਗਾ ਸ਼ਾਇਦ। ਆਪਦੇ ਪੈਰਾਂ 'ਤੇ ਖੜਾ ਕਰੋ। ਜਦ ਤੱਕ ਆਪਦੇ ਪੈਰਾਂ 'ਤੇ ਕਹਿੰਦੇ ਆਪ ਮਰੇ ਬਿਨਾ ਕੌਣ ਸੁਰਗ ਨੂੰ ਜਾਵੇ, ਆਪਦਾ ਸਿਰ ਆਪੇ ਗੁੰਦਣਾ ਔਖਾ ਹੁੰਦਾ ਹੈ, ਪਰ ਤੁਹਾਨੂੰ ਆਪਦਾ ਕੰਮ ਆਪੇ ਕਰਨਾ ਹੈ। ਕਹਿੰਦਾ ਪਰਾਏ ਹੱਥ ਵੰਜ ਸਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓਂ ਤੇਤੀ। ਜਦ ਅਸੀਂ ਦੂਜਿਆਂ ਤੇ ਸੁੱਟ ਕੇ ਰੱਖਾਂਗੇ, ਇੱਥੇ ਪੰਜਾਬ ਸਰਕਾਰ ਨੇ ਕੀ ਰੱਖਿਆ, ਅਫਸਰਸ਼ਾਹੀ ਨੂੰ ਸਰਕਾਰ ਦੇ ਰੱਖੀ ਹੈ। ਜੇ ਅਫਸਰਸ਼ਾਹੀ ਸਰਕਾਰ ਚਲਾਊਗੀ ਫਿਰ ਚੁਣਨ ਦੀ ਸਰਕਾਰ ਦੀ ਕੀ ਲੋੜ ਹੈ? ਸੋ ਚੁਣੇ ਛਾਤੀ ਡਾ ਕੇ ਖੜੇ ਹੋਣ ਲੋਕਾਂ ਜਾ ਕੇ। ਕਦੇ ਮਿਨਿਸਟਰਾਂ ਨੂੰ ਸੁਣਿਆ ਤੁਸੀਂ ਲੋਕਾਂ ਨੂੰ ਜਾਂਦੇ, ਪਤਾ ਨਹੀਂ ਕਿੱਥੇ ਰਹਿੰਦੇ ਨੇ ਉਹ। ਭਾਈ ਤੁਸੀਂ ਹਰ ਮਹੀਨੇ ਘੱਟੋ ਘੱਟ ਹਰ ਮੰਤਰੀ ਹੈ ਜਿਹੜਾ ਇੱਕ ਜ਼ਿਲ੍ਹੇ ਜਾਵੇ, ਉੱਥੇ ਇਕੱਠ ਕਰੇ,
ਉੱਥੇ ਲੋਕਾਂ ਨੂੰ ਕਹੇ ਵੀ ਤੁਸੀਂ ਆਪੇ ਇਕੱਠ ਕਰਨਾ, ਮੈਂ ਨਹੀਂ ਕੋਈ ਖਰਚਾ ਕਰਨਾ ਕਿਉਂਕਿ ਮੈਂ ਤੋਂ ਲੈਣੇ ਕੋਈ ਨਹੀਂ ਹੈ, ਤੇ ਮੈਨੂੰ ਸਵਾਲ ਕਰਿਓ, ਸਵਾਲਾਂ ਦੇ ਜਵਾਬ ਦੇਵੇ। ਜਿੰਨਾ ਤੁਸੀਂ ਲੋਕਾਂ ਨੂੰ ਸੁਣਦੇ ਹੀ ਨਹੀਂ, ਲੋਕਾਂ ਦੇ ਸਵਾਲਾਂ ਦੇ ਬਾਅਦ ਤੁਸੀਂ ਕੀ ਸਰਕਾਰ ਚਲਾਓਗੇ? ਜਦੋਂ ਸੁਣੋਗੇ ਤਾਂ ਫਿਰ ਸਾਰੇ ਪਾਸੇ ਆ ਜਾਓ। ਕੋਈ ਜੀ ਮੈਨੂੰ ਨੌਕਰੀ ਮਿਲੀ, ਕੋਈ ਜੀ ਇੱਥੇ ਹੇਰਾਫੇਰੀ ਹੋ ਗਈ, ਕੋਈ ਪਟਵਾਰੀ ਨੇ ਪੈਸੇ ਲੈ ਲਏ, ਕੋਈ ਡਾਕਟਰ ਨੇ ਕੰਮ ਨਹੀਂ ਕਰਿਆ, ਕੋਈ ਮਾਸਟਰ ਨਹੀਂ ਆਉਂਦੇ, ਕੁਛ ਤਾਂ ਕੁਛ ਹੋਏਗਾ, ਥਾਣੇਦਾਰ ਨੇ ਲੜੇ ਕਰ, ਉਦੋਂ ਪਤਾ ਲੱਗੂ, ਤੁਹਾਨੂੰ ਫੀਲ ਹੋਊਗੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਵੀ ਭੇਸ ਬਦਲ ਕੇ ਜਾਂਦਾ ਸੀ, ਪਾਂਡੀ ਪਾਸ਼ਾ, ਹੋਰ ਕਹਾਣੀ ਕੀ ਹੈ ਬਾਅਦ ਚ ਬਦਲ ਕੇ ਅੱਛੇ ਤਾਂ ਰਾਜ ਹੈ। ਸੋ ਇਸ ਕਰਕੇ ਸਾਨੂੰ ਇਹ ਸਮਝਣਾ ਪਊਗਾ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ। ਪੰਜਾਬ ਜੇ ਬਚਦਾ ਹੈ ਤਾਂ ਦੇਸ਼ ਬਚੇਗਾ। ਬਿਲਕੁਲ, ਇਹ ਜਿਹੜਾ ਲੋਕਾਂ ਨੂੰ ਭੁਲੇਖਾ ਨਾ, ਪੰਜਾਬ ਹਮੇਸ਼ਾ ਹੀ ਖੜਕ ਪੁਜਾ ਰਿਹਾ ਦੇਸ਼ ਦੀ, ਪਰ ਪੰਜਾਬ ਆਪਦੀ ਅਣਖ ਨਾਲ ਹੀ ਜੀ ਸਕਦਾ। ਜਿੱਦੇ ਪੰਜਾਬ ਨੇ ਆਪਦੀ ਕਹਿੰਦਾ ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈਂ ਨਾ ਮੰਨਣ ਕਿਸੇ ਦੀ। ਸੋ ਟੈਂ ਮੰਨੀ ਨਹੀਂ ਜਾਣੀ, ਪਰ ਸਾਨੂੰ ਇਹ ਦੱਸਣਾ ਪਏਗਾ, ਲੋਕਾਂ ਨੂੰ ਵਹਿਮਾਂ ਭਰਨਾ ਚੋਂ ਕੱਢਣਾ ਪਏਗਾ। ਇੱਕ ਕਵਿਤਾ ਹੈਗੀ ਹੈ, ਖਾਨਾ ਗਾਹੀ ਦੀਵਾ ਬਾਲਦੀਏ, ਕੀ ਨੋਚਦੀਆਂ ਕੀ ਭਾਲਦੀਆਂ, ਕੀ ਰੁੱਸ ਗਿਆ ਤੇਰਾ ਢੋਲ ਕੁੜੇ, ਜਾਂ ਸਖਣੀ ਤੇਰੀ ਝੋਲ ਕੁੜੇ, ਤੂੰ ਕਰਦੀ ਮਾਰੋ ਮਾਰ ਕੁੜੇ, ਪਹੁੰਚੀ ਵਿੱਚ ਉਜਾੜ ਕੁੜੇ, ਇੱਕ ਦੀਵੇ ਦੇ ਟਮਕਾਨ ਨਾਲ, ਇੱਕ ਦੀਵੇ ਦੇ ਜਲਾਨ ਨਾਲ, ਇੱਕ ਖੁੰਝੇ ਤੇਰੇ ਨੂਰੋ ਨੂਰ ਹੋਏ, ਸਭ ਸੰਸੇ ਤੇਰੇ ਦੂਰ ਹੋਏ, ਪਰ 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 ਪੜ ਪੜ ਪੁਸਤਕ ਢੇਰ ਕੁੜੇ, ਮੇਰਾ ਵੱਧਦਾ ਜਾਏ ਹਨੇਰ ਕੁੜੇ, ਇਹ ਅਕਲ ਇਲਮ ਦੀਆਂ ਜਿੱਦਾਂ ਨੇ, ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ। ਸੋ ਕਿਉਂ ਕੀ ਕਿੱਦਾਂ ਕਰਨਾ ਸਿਖਾਈਏ, ਆਪਾਂ ਜਿੱਤਾਂਗੇ ਤੇ ਪੰਜਾਬ ਫਿਰ ਮੁੜ ਕੇ ਵਧੀਆ ਰਸਤੇ ਆਏਗਾ। ਸੋ ਇਹ ਸਨ ਡਾਕਟਰ ਪਿਆਰੇ ਲਾਲ ਗਰਗ, ਜਿਨ੍ਹਾਂ ਨੇ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਬਾਰੇ ਦੱਸਿਆ, ਪੰਜਾਬ ਦੇ ਹਾਲਾਤਾਂ ਬਾਰੇ ਦੱਸਿਆ, ਇਹਨਾਂ ਹਾਲਾਤਾਂ ਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ, ਪੰਜਾਬ ਨੂੰ ਮੁੜ ਉਸ ਸੋਨੇ ਦੀ ਚਿੜੀ ਦੇ ਰੂਪ ਦੇ ਵਿੱਚ ਲਿਆਂਦਾ ਕਿਵੇਂ ਜਾ ਸਕਦਾ ਹੈ। ਮੁਹਿੰਮ ਸਾਨੂੰ ਕਰਨੀ ਪੈਣੀ ਹੈ, ਮੂਹਰੇ ਸਾਨੂੰ ਲੱਗਣਾ ਪੈਣਾ, ਅੱਗੇ ਸਾਨੂੰ ਚੱਲਣਾ ਪੈਣਾ। ਸੋ ਇਸੇ ਤਰ੍ਹਾਂ ਦੀਆਂ ਹੋਰ ਵੱਡਮੁੱਲੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।